इस लैवल का इंटरव्यू उस हाई सिक्योरिटी जेल चों और फिर जे हुण तक किसी होर चैनल ते हुंदा जिहड़ा सरकार विरोधी हुंदा तो वो ऑफ द चैनल उन्होंने किया होना सी यार उन्होंने सारे उन्होंने डायरैक्टर तो लैके थल्ले तक दे फड़े होने सी। जिहड़ा इंटरव्यू कर रहा है वो कहता जी मैनू खुद जिहड़ा उन्हें लारेंस ने जिहड़ा अंदरों कम्यूनीकेट किया और मैं उन्हें कहा जी मैं इंटरव्यू देना चाहता। लारेंस कहता जी भी मैं खालिस्तान का पक्का विरोधी हाँ। फिर वो अपने आप को राष्ट्रवादी कहता भी असी तो ਜਿਹੜੇ ਆ ਉਹ ਆਪਣੇ ਰਾਸ਼ਟਰ ਨਾਲ ਔਰ ਜੇ ਸਾਨੂੰ ਕੋਈ ਸੇਵਾ ਦਾ ਮੌਕਾ ਮਿਲੇ ਤੇ ਅਸੀਂ ਦੇਸ਼ ਦੀ ਸੇਵਾ ਕਰਾਂਗੇ। ਉਹ ਖਾਲਿਸਤਾਨ ਤੇ ਪਾਕਿਸਤਾਨ ਦੋਨਾਂ ਨੂੰ ਵੀ ਇੱਕ ਦੂਸਰੇ ਦੇ ਨਾਲ ਜੋੜਦਾ ਔਰ ਉਹ ਇਹ ਕਹਿੰਦਾ ਕਿ ਜੀ ਇਹ ਸਰਹੱਦ ਪਾਰ ਤੋਂ ਜੋ ਨਸ਼ੇ ਆ ਰਹੇ ਨੇ। ਜਦੋਂ ਕਿ ਸਲਮਾਨ ਖਾਨ ਇੱਕ ਫਿਲਮ ਦੀ ਸ਼ੂਟਿੰਗ ਦੇ ਲਈ ਆਇਆ ਸੀ ਹਮ ਸਾਥ ਸਾਥ ਹੈ ਉਹਦੇ 'ਚ ਤੇ ਉਹਨੇ ਕਿਹਾ ਜੀ ਉਹਨੇ ਹਿਰਨ ਮਾਰਿਆ ਸੀ ਉਹਨੇ ਅਜੇ ਤੱਕ ਮਾਫੀ ਨਹੀਂ ਮੰਗੀ ਔਰ ਉਸ ਦੀ ਉਹਨੂੰ ਉਹਦੀ ਈਗੋ ਨੂੰ ਅਸੀਂ ਭੰਨਾਂਗੇ। ਲਾਰੈਂਸ ਬੋਲਿਆ ਨਹੀਂ ਹੈ ਉਹਨੇ ਤਾਂ ਸਕ੍ਰਿਪਟ ਪੜ੍ਹੀ ਹੈ ਜਿਹੜੀ ਏਜੰਸੀਆਂ ਦੀ ਸਕ੍ਰਿਪਟ ਸੀ ਪੜ੍ਹੀ ਹੈ। ਪਾਕਿਸਤਾਨ ਦੇਸ਼ ਭਗਤੀ ਫੌਜੀ ਰਾਸ਼ਟਰਵਾਦੀ ਦੇਸ਼ ਨੂੰ ਖਤਰਾ ਜਮਾ ਉਹੀ ਅੱਖਰ ਨੇ ਜੋ ਬੀਜੇਪੀ ਵਾਲੇ ਜਾਂ ਕੈਪਟਨ ਅਮਰਿੰਦਰ ਵਰਗੇ ਭਗਵੰਤ ਮਾਨ ਵਰਗੇ ਜਿਹੜੇ ਸਟੇਟ ਦੇ ਸੰਧ ਨੇ ਉਹ ਬੋਲਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ दुनिया भर च बैठे साडे बहुत ही प्यारे सोहने सियाणे TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 15 मार्च 2023 2 चेत नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ RCN ਕੇਬਲ ਬੈਲਫੈਬ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਕਰਨਬੀਰ ਜੀ ਸੰਗਰ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਹੋਣਾ ਕੀ ਮਾਇਨੇ ਰੱਖਦਾ ਹੈ ਔਰ ਪੰਜਾਬ ਵਿੱਚ ਪੰਥਕ ਨੈਰੇਟਿਵ ਭਾਰੂ ਹੈ ਔਰ ਬਿਸ਼ਨੋਈ ਖਾਲਿਸਤਾਨ ਦੇ ਵਿਰੋਧ ਵਿੱਚ ਭੁਗਤ ਰਿਹਾ ਹੈ। ਫਿਰ ਮੀਡੀਆ ਅਤੇ ਏਜੰਸੀਆਂ ਦਾ ਖਾਲਿਸਤਾਨ ਨੂੰ ਗੈਂਗਸਟਰ ਕਲਚਰ ਨਾਲ ਜੋੜਨਾ ਤਾਂ ਹੀ ਹੈ। ਇੰਟਰਵਿਊ ਵੀ G20 ਸਮਿਟ ਤੋਂ ਪਹਿਲਾਂ ਹੋਇਆ ਹੈ ਜਦੋਂ ਸਾਰਾ ਫੋਕਸ ਜਿਹੜਾ ਪੰਜਾਬ ਤੇ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਕਰਨਬੀਰ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਹਵਾਲੇ ਨਾਲ ਹੀ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਕੇਸ ਦੇ ਨਾਮਜ਼ਦ ਮੁੱਖ ਦੋਸ਼ੀਆਂ ਵਿੱਚੋਂ ਲਾਰੈਂਸ ਬਿਸ਼ਨੋਈ ਇਸ ਵੇਲੇ ਬਠਿੰਡਾ ਦੀ ਹਾਈ ਸਿਕਿਉਰਿਟੀ ਜੇਲ੍ਹ ਵਿੱਚ ਹੈ ਔਰ ਅਚਾਨਕ ਜੇਲ੍ਹ ਵਿੱਚੋਂ ਉਸ ਦਾ ABP TV ਨਾਲ ਕੀਤਾ ਇੰਟਰਵਿਊ ਸਾਹਮਣੇ ਆ ਜਾਂਦਾ ਹੈ ਔਰ ਜਿਸ ਵਿੱਚ ਉਹ ਆਪਣੇ ਆਪ ਨੂੰ ਖਾਲਿਸਤਾਨ ਤੇ ਪਾਕਿਸਤਾਨ ਦਾ ਵਿਰੋਧੀ ਦੱਸਦਾ ਹੈ ਔਰ ਆਪਣੇ ਆਪ ਨੂੰ ਉਹ ਭਾਰਤ ਮਾਤਾ ਦਾ ਜਿਹੜਾ ਸਪੂਤ ਹੈ ਉਹ ਵੀ ਪੇਸ਼ ਆਪਣੇ ਆਪ ਨੂੰ ਬਣਾ ਕੇ ਜਿਹੜਾ ਪੇਸ਼ ਕਰਦਾ ਹੈ। ਸੋ ਸਿੱਧੂ ਮੂਸੇਵਾਲੇ ਦੇ ਕਤਲ ਲਈ ਆਪਣੇ ਦੋਸਤ ਗੈਂਗਸਟਰ ਗੋਲਡੀ ਬਰਾੜ ਨੂੰ ਜ਼ਿੰਮੇਵਾਰ ਦੱਸਦਾ ਹੈ। ਸੋ ਸਵਾਲ ਪੈਦਾ ਇਹ ਹੁੰਦਾ ਹੈ ਕਿ ਹਾਈ ਸਿਕਿਉਰਿਟੀ ਜੇਲ੍ਹ ਵਿੱਚ ਹੁੰਦਿਆਂ ਇਹ ਇੰਟਰਵਿਊ ਕਿਵੇਂ ਸੰਭਵ ਹੋਇਆ ਔਰ ਇਸ ਦੀ ਟਾਈਮਿੰਗ ਨੂੰ ਲੈ ਕੇ ਵੀ ਜਿਹੜਾ ਸਵਾਲ ਹੈ। ਸੋ ਜਦੋਂ ਕਿ G20 ਮੀਟ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਹੈ ਔਰ ਸਿੱਧੂ ਮੂਸੇਵਾਲੇ ਦੀ ਜਿਹੜੀ ਬਰਸੀ ਹੈ
ਮਈ ਵਿੱਚ ਹੋਵੇਗੀ ਔਰ ਪੰਜਾਬ ਵਿੱਚ ਏਜੰਸੀਆਂ ਵੱਲੋਂ ਸਿੱਖ ਮਾਰੂ ਆਪਰੇਸ਼ਨ ਵੀ ਜਿਹੜਾ ਉਹ ਚੱਲ ਰਿਹਾ। ਸੋ ਇਹਨਾਂ ਸਭ ਵਿਸ਼ਿਆਂ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਕਰਨਵੀਰ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ, ਉਹਨਾਂ ਨੇ ਵੀ ਜਿਹੜਾ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ABP ਜਿਹੜਾ ਕਿ RSS ਦੇ ਚੈਨਲ ਦੇ ਤੌਰ ਤੇ ਜਾਣਿਆ ਜਾਂਦਾ ਹੈ, ਉਸ ਦੇ ਉੱਤੇ ਜਿਹੜਾ ਉਹਦਾ ਇੱਕ ਇੰਟਰਵਿਊ ਟੈਲੀਕਾਸਟ ਹੋਇਆ ਜਿਸ ਦੀ ਚਰਚਾ ਸਾਰੇ ਪਾਸੇ ਹੈ। ਉਹ ਸੋਸ਼ਲ ਮੀਡੀਆ ਹੋਏ, ਡਿਜੀਟਲ ਮੀਡੀਆ ਹੋਏ ਔਰ ਸਰਕਾਰੀ ਦਰਬਾਰੇ ਵੀ ਹੈ। ਬਿਲਕੁਲ ਉਸ ਦੇ ਉੱਤੇ ਹੀ ਉਹਨਾਂ ਨੇ ਜ਼ਿਆਦਾ ਫੋਕਸ ਕੀਤਾ। ਔਰ ਅੱਜ ਵੈਸੇ ਵੀ ਮੈਂ ਕਿਉਂਕਿ ਇਸ ਡਿਵੈਲਪਮੈਂਟ ਨੂੰ ਦੇਖ ਰਿਹਾ ਸੀ, ਇੰਟਰਵਿਊ ਦੀ ਗੱਲ ਤਾਂ ਕੱਲ ਸਾਹਮਣੇ ਆ ਗਈ ਸੀ, ਪਰ ਮੇਰੇ ਲਈ ਹੁੰਦਾ ਹੈ ਵੀ ਜਦੋਂ ਤੱਕ ਮੈਂ 3 ਇੰਡੀਪੈਂਡੈਂਟ ਸੋਰਸਿਸ ਤੋਂ ਕਿਸੇ ਗੱਲ ਦੀ ਕਨਫਰਮੇਸ਼ਨ ਨਾ ਕਰਾਂ ਔਰ ਦੂਸਰਾ ਜਿਸ ਬਾਰੇ ਥੋੜੀ ਡੀਟੇਲ ਜਾਣਕਾਰੀ ਜਾਂ ਇਮੀਡੀਏਟ ਰਿਐਕਸ਼ਨ ਚ ਕੌਣ ਇਹਨੂੰ ਕਿਸ ਢੰਗ ਦੇ ਨਾਲ ਖਾਸ ਤੌਰ ਤੇ ਹਿੰਦੂਤਵੀ ਫੋਰਸਿਸ ਲਿਜਾਂਦੀਆਂ ਨੇ ਔਰ ਆਲਾ ਦੁਆਲਾ ਕੀ ਹੈ, ਉਦੋਂ ਤੱਕ ਮੈਂ ਆਪਣਾ ਕਮੈਂਟ ਕਰਨ ਤੋਂ ਗੁਰੇਜ਼ ਕਰਦਾ। ਔਰ ਅੱਜ ਸਾਡਾ ਲੀਡ ਸੈਗਮੈਂਟ ਵੀ ਇਹੀ ਹੈ ਔਰ ਉਸ ਦੇ ਵਿੱਚ ਅਸੀਂ ਵੀਰ ਕਰਨਵੀਰ ਸਿੰਘ ਹੋਰਾਂ ਵੱਲੋਂ ਜੋ ਖਦਸ਼ਾ ਜ਼ਾਹਰ ਕੀਤਾ ਗਿਆ ਔਰ ਠੀਕ ਜਿਹਨੂੰ ਕਹਿੰਦੇ ਨੇ ਕਿ ਵੀ ਹੀ ਹੈਜ਼ ਹਿਟ ਦਾ ਨੇਲ, ਜੋ ਨੁਕਤੇ ਉਹਨਾਂ ਨੇ ਕਹੇ ਨੇ ਉਹ ਬਿਲਕੁਲ ਠੀਕ ਨੇ। ਅਸੀਂ ਉਸ ਤੇ ਗੱਲ ਕਰਾਂਗੇ ਔਰ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ। ਕੱਲ ਦਾ ਸਾਡਾ ਪ੍ਰੋਗਰਾਮ ਖਾਸ ਤੌਰ ਤੇ ਅਕਾਲੀ ਫੂਲਾ ਸਿੰਘ ਉਹਨਾਂ ਦੇ ਜੀਵਨ ਦੇ ਉੱਤੇ ਜਿਹੜੀ ਸਾਡੀ ਕਮੈਂਟਰੀ ਸੀ ਉਸ ਨੂੰ ਬਹੁਤ ਪਸੰਦ ਕੀਤਾ ਗਿਆ। ਬਹੁਤ ਸਾਰਿਆਂ ਦੇ ਮੈਸੇजेस ਵੀ ਆਏ ਕਿ ਬੇਸ਼ੱਕ ਪਿਛਲੇ 3 ਦਿਨ ਤੋਂ ਉਹਨਾਂ ਦੇ ਬਹੁਤਿਆਂ ਦੇ ਕਹਿਣ ਮੁਤਾਬਕ ਵੱਡੇ ਸਮਾਗਮ ਸ਼੍ਰੋਮਣੀ ਕਮੇਟੀ ਵੱਲੋਂ ਨਗਰ ਕੀਰਤਨ ਵੀ ਕੱਢਿਆ ਗਿਆ, ਬੁਰਜ ਅਕਾਲੀ ਫੂਲਾ ਸਿੰਘ 'ਚ ਵੀ ਵੱਡਾ ਸਮਾਗਮ ਹੋਇਆ ਔਰ ਥਾਂ ਥਾਂ ਤੋਂ ਕਥਾਵਾਚਕਾਂ ਨੇ ਔਰ ਲੈਕਚਰਰਸ ਨੇ ਆਪਣੇ ਵਿਊ ਦਿੱਤੇ। ਪਰ ਉਹਨਾਂ ਨੇ ਕਿਹਾ ਵੀ ਜਿਵੇਂ ਤੁਸੀਂ ਅਕਾਲੀ ਫੂਲਾ ਸਿੰਘ ਦੀ ਜ਼ਿੰਦਗੀ ਨੂੰ ਅਜੋਕੇ ਕੰਟੈਕਸਟ ਦੇ ਵਿੱਚ ਔਰ ਇਤਿਹਾਸ ਦੇ ਝਰੋਖੇ 'ਚੋਂ ਪੇਸ਼ ਕੀਤਾ ਹੈ, ਉਹਨਾਂ ਦੀ ਬਹੁਤਿਆਂ ਦੀ ਮੰਗ ਹੈ ਵੀ ਅਸੀਂ ਇੱਕ ਪੱਕਾ ਸੈਕਸ਼ਨ ਇਤਿਹਾਸ ਦਾ ਵੀ ਬਣਾਈਏ ਜਿਹੜਾ ਰੋਜ਼ਾਨਾ ਡਿਸਕਸ ਕਰੀਏ। ਸੋ ਸਾਡੇ ਸਾਹਮਣੇ ਹੁੰਦਾ ਹੈ ਔਰ ਕਈ ਵਾਰ ਅਸੀਂ ਜਿਹੜੀ ਅੱਜ ਕੱਲ ਓਵਰਆਲ ਚੱਲ ਰਹੀ ਹੈ ਸਿਚੁਏਸ਼ਨ ਉਹਦੇ 'ਚ ਤਾਂ ਕਈ ਵਾਰ ਅਸੀਂ ਗੁਰਬਾਣੀ ਵਿਚਾਰ ਦਾ ਸੈਕਸ਼ਨ ਵੀ ਮਿਸ ਕਰਦੇ ਹਾਂ। ਲੇਕਿਨ ਅਸੀਂ ਜਿਹੜਾ ਆਪਣੇ ਦਰਸ਼ਕਾਂ ਦੇ ਵਿਊਜ਼ ਦੀ ਕਦਰ ਕਰਦੇ ਹਾਂ ਔਰ ਜ਼ਰੂਰ ਸਾਡੀ ਕੋਸ਼ਿਸ਼ ਹੁੰਦੀ ਹੈ ਜਿਹੜਾ ਵੀ ਕੋਈ ਪ੍ਰੋਮੀਨੈਂਟ ਇਵੈਂਟ ਹੁੰਦੀ ਹੈ ਉਸ ਨੂੰ ਅਸੀਂ ਡਿਸਕਸ ਕਰਦੇ ਹਾਂ। ਇੱਕ ਮੈਂ ਗੁਸਤਾਖੀ ਵੀ ਕੱਲ ਦੇ ਪ੍ਰੋਗਰਾਮ ਲਈ ਜਿਹੜੀ ਹੋਈ ਕਿ ਜਦੋਂ ਅਸੀਂ ਅਜੋਕੇ ਦੌਰ ਦੇ ਜਥੇਦਾਰਾਂ ਦਾ ਜ਼ਿਕਰ ਕੀਤਾ ਕਿ ਜਿਨ੍ਹਾਂ ਨੇ ਸੱਚਮੁੱਚ ਜਿਹੜੀ ਹੈ ਅਕਾਲ ਤਖਤ ਦੀ ਸਪਿਰਿਟ ਨੂੰ ਕਾਇਮ ਰੱਖਿਆ, ਤੇ ਉਸ ਦੇ ਵਿੱਚ ਮੈਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਔਰ ਸਰਬੱਤ ਖਾਲਸਾ ਵੱਲੋਂ ਉਹ ਕਾਰਜਕਾਰੀ ਜਥੇਦਾਰ ਥਾਪੇ ਗਏ ਸਨ ਔਰ 29 ਅਪ੍ਰੈਲ 1986 ਨੂੰ ਜਦੋਂ ਖਾਲਿਸਤਾਨ ਦਾ ਐਲਾਨਨਾਮਾ ਹੋਇਆ ਉਦੋਂ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਹੀ ਸਨ। 30 ਅਪ੍ਰੈਲ ਨੂੰ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਔਰ ਬਾਅਦ ਦੇ ਵਿੱਚ ਕਿਵੇਂ ਉਹਨਾਂ ਨੂੰ ਟੌਰਚਰ ਕਰਕੇ ਸ਼ਹੀਦ ਕੀਤਾ ਗਿਆ ਔਰ ਉਹਨਾਂ ਦੀ ਸ਼ਹਾਦਤ 1 ਜਨਵਰੀ ਦੇ ਦਿਨ ਹੁੰਦੀ ਹੈ ਜਿਹੜਾ ਕਿ ਅਸੀਂ ਇਸ ਵਾਰ ਸਟਾਕਟਨ ਦੇ ਵਿੱਚ ਬਹੁਤ ਵੱਡਾ ਸਮਾਗਮ ਉਹਨਾਂ ਦੀ ਯਾਦ ਨੂੰ ਸਮਰਪਿਤ ਸੀ ਔਰ ਅਸੀਂ ਉਸ ਦੇ ਉੱਤੇ ਡੀਟੇਲ 'ਚ ਗੱਲ ਕੀਤੀ ਸੀ। ਸੋ ਅਸੀਂ ਅਜੋਕੇ ਦੌਰ ਦੇ ਵਿੱਚ ਕਹਿ ਸਕਦੇ ਹਾਂ ਕਿ ਖਾਸ ਤੌਰ ਤੇ ਸਾਡੇ ਸੰਘਰਸ਼ ਦੇ ਦੌਰਾਨ ਜਦੋਂ ਕਿ ਇੱਕ ਪਾਸੇ ਗਿਆਨੀ ਕਿਰਪਾਲ ਸਿੰਘ ਵਰਗਾ ਏਜੰਸੀਆਂ ਦਾ ਹੱਥ ਠੋਕਾ ਜੂਨ 84 ਚ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਖਲੋ ਕੇ ਉਹਨਾਂ ਦੀ ਦਿੱਤੀ ਲਿਖਤ ਪੜ੍ਹ ਰਿਹਾ ਕਿ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ, ਔਰ ਫਿਰ ਅਸੀਂ ਉਹਨਾਂ ਗਿਆਨੀ ਗੁਰਚਰਨ ਸਿੰਘ ਵਰਗਾ ਜਿਸ ਨੇ ਕਿਵੇਂ ਬਾਦਲਾਂ ਦੇ ਪ੍ਰਭਾਵ ਥੱਲੇ ਸੌਦਾ ਸਾਧ ਨੂੰ ਮੁਆਫੀ ਦਾ ਡਰਾਮਾ ਕੀਤਾ ਔਰ ਆਪਣਾ ਹੀ ਜਿਹੜਾ ਗੁਰਮਤਾ ਸੀ ਉਸ ਨੂੰ ਵਾਇਲੇਟ ਕੀਤਾ, ਉਸ ਸਾਰੇ ਕੰਟੈਕਸਟ ਇਹ ਵਰਸਟ ਕਾਈਂਡ ਨੇ। ਔਰ ਹੁਣ ਜਦੋਂ ਕਿ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਨੂੰ ਤਾਂ ਜੱਜ ਕੀਤਾ ਜਾਣਾ ਪਰ ਜਿਸ ਕਿਸਮ ਦੀ ਇਹ ਖੱਬੇ ਸੱਜੇ ਇੱਧਰ ਉੱਧਰ ਕਦੇ ਇੱਕਦਮ ਭੜਕਣ ਵਾਲੀਆਂ ਗੱਲਾਂ ਔਰ ਕਦੇ ਇੱਕਦਮ ਦੂਸਰੇ ਪਾਸੇ ਦੀਆਂ ਗੱਲਾਂ, ਸੋ ਉਹ ਤਾਂ ਇਵੇਂ ਹੀ ਹੈ ਜਿਵੇਂ ਆਪਣੀ ਨੌਕਰੀ ਬਚਾਉਣ ਦੇ ਸਿਲਸਿਲੇ 'ਚ ਹੀ ਨੇ। ਲੇਕਿਨ ਜੱਜ ਤਾਂ ਉਦੋਂ ਹੀ ਕੀਤਾ ਜਾਂਦਾ ਜਦੋਂ ਤੁਹਾਡੀ ਟਰਮ ਮੁੱਕਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਅਜੋਕੇ ਦੌਰ ਦੇ ਜਥੇਦਾਰਾਂ 'ਚੋਂ ਖਾਸ ਤੌਰ ਤੇ ਜੂਨ 84 ਤੋਂ ਬਾਅਦ ਇੱਕ ਲਾਸਾਨੀ ਸ਼ਖਸੀਅਤ ਨੇ ਜਿਨ੍ਹਾਂ ਨੇ ਕਥਨੀ ਔਰ ਕਰਨੀ ਦੋਨਾਂ ਨੂੰ ਪਾਲਿਆ ਔਰ ਨਿਭਾਇਆ ਔਰ ਸ਼ਹਾਦਤ ਪਾਈ। ਸੋ ਉਹਨਾਂ ਦਾ ਰੁਤਬਾ ਵੀ ਅਜੋਕੇ ਦੌਰ ਦੇ ਵਿੱਚ ਹੀ ਨਹੀਂ, ਜਦੋਂ
ਇਹਨਾਂ 4 ਸਦੀਆਂ ਦੇ ਇਤਿਹਾਸ ਨੂੰ ਭਵਿੱਖ ਦੇ ਵਿੱਚ ਵੀ ਡਿਸਕਸ ਕੀਤਾ ਜਾਏਗਾ ਤੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਵੀ ਉਹਨਾਂ ਮਹਾਨ ਜਥੇਦਾਰਾਂ ਦੀ ਲਿਸਟ 'ਚ ਲਾਈਕ ਏ ਸ਼ਾਈਨਿੰਗ ਸਟਾਰ ਹੋਣਗੇ। ਗੱਲ ਪੰਜਾਬ ਦਾ ਮਾਹੌਲ ਔਰ ਬਹੁਤ ਸਾਰੀਆਂ ਕਾਲਾਂ ਇਸ ਨੂੰ ਲੈ ਕੇ ਵੀ ਹੁੰਦੀਆਂ ਨੇ ਔਰ ਬਹੁਤਿਆਂ ਦਾ ਇਹ ਹੁੰਦਾ ਹੈ ਕਿ ਜੀ ਤੁਸੀਂ ਨਿਸ਼ਾਨਦੇਹੀ ਵੀ ਕਰ ਰਹੇ ਹੋ, ਮਾਹੌਲ ਵੀ ਨਜ਼ਰ ਆ ਰਿਹਾ ਹੈ ਔਰ ਇਹ ਸਾਰੇ ਦੇ ਚੱਲਦਿਆਂ ਵੀ ਅਸੀਂ ਕੀ ਕਰੀਏ, ਕਿਵੇਂ ਇਸ ਸਾਰੇ ਚੋਂ ਜਿਹੜਾ ਸਾਡੇ ਲਈ ਕੀ ਜਿਹੜਾ ਸੋਲੂਸ਼ਨ ਕੀ ਹੈ। ਹੁਣ ਉਹ ਤਾਂ ਜਿਸ ਸਿਚੁਏਸ਼ਨ 'ਚ ਤੁਸੀਂ ਸਭ ਤੋਂ ਵੱਡੀ ਗੱਲ ਤਾਂ ਬਹੁਤ ਵਾਰ ਇਹ ਹੁੰਦਾ ਹੈ ਕਿ ਜਦੋਂ ਰੌਲਾ ਪੈ ਜਾਏ ਜਾਂ ਏਜੰਸੀਆਂ ਆਪਣੀ ਖੇਡ ਖੇਡਣ ਤੇ ਹੋਣ ਤੇ ਉਹਨਾਂ ਦੀ ਜਿਹੜੀ ਹੈ ਗੇਮ ਤੋਂ ਪਹਿਲਾਂ ਲੀਕ ਹੋ ਜਾਏ ਉਹਨਾਂ ਦੀ ਸਟ੍ਰੈਟਜੀ ਤੇ ਬਹੁਤ ਵਾਰ ਫਿਰ ਉਹਨਾਂ ਨੂੰ ਆਪਣੀ ਜਿਹੜੀ ਸਕੀਮ ਹੈ ਉਹ ਅਬੈਂਡਨ ਕਰਨੀ ਪੈਂਦੀ ਹੈ ਜਾਂ ਉਹ ਉਹਨਾਂ ਨੂੰ ਜਿਹੜੀ ਹੈ ਉਹ ਸ਼ੈਲਵ ਕਰਨੀ ਪੈਂਦੀ ਹੈ, ਰੋਕਣੀ ਪੈਂਦੀ ਹੈ। ਸੋ ਇੱਕ ਤਾਂ ਹਮੇਸ਼ਾ ਇਹ ਹੁੰਦਾ ਹੈ। ਦੂਸਰਾ ਜਿੱਥੇ ਜਿੱਥੇ ਵੀ ਜਿਸ ਸਿਸਟਮ 'ਚ ਅਸੀਂ ਹਾਂ, ਜਿਵੇਂ ਜੇ ਅਮਰੀਕਾ ਹੈ, ਕੈਨੇਡਾ, ਆਸਟ੍ਰੇਲੀਆ, UK, ਉਹਦੇ 'ਚ ਵੀ ਸਾਨੂੰ ਆਪਣੀਆਂ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਇੱਥੋਂ ਦੀਆਂ ਵੀ, ਕਿਉਂਕਿ ਇਹਦੇ ਨਾਲ ਜੁੜਿਆ ਹੋਇਆ, ਜਿਵੇਂ ਅੱਜ ਹੀ ਆਸਟ੍ਰੇਲੀਅਨ ਵੀਰ ਨਾਲ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਕਿ ਭਾਈ ਜਿਵੇਂ ਇਹਨਾਂ ਦੀਆਂ ਹਰਕਤਾਂ ਨੇ, ਕਿਉਂਕਿ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਦੇ ਵੇਲੇ ਨੰਬਰ 1 ਇਸ਼ੂ ਹੀ ਮੰਦਰਾਂ ਦੀ ਵੈਂਡਲਾਈਜੇਸ਼ਨ, ਅਖੌਤੀ ਵੈਂਡਲਾਈਜੇਸ਼ਨ, ਉਹਨੂੰ ਰੱਖ ਕੇ ਔਰ ਪ੍ਰਾਈਮ ਮਿਨਿਸਟਰ ਲੈਵਲ ਤੇ ਇਸ ਦੀ ਗੱਲ ਕੀਤੀ। ਫਿਰ ਫੋਰਨ ਸੈਕਟਰੀ ਨੇ ਅੱਗੋਂ ਉਸ ਦੇ ਕਹਿ ਦੀ ਅੱਗੋਂ ਕਥਾ ਦੀ ਕਥਾ ਕੀਤੀ। ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਕੋਈ ਨਾ ਕੋਈ ਮਿਸਚਿਫ ਜਿਹੜੀ ਹੈ ਇਹਨਾਂ ਦੀ ਸਲੀਵਸ ਦੇ ਵਿੱਚ ਲੁਕੀ ਹੋਈ ਹੈ ਔਰ ਬਾਹਰ ਵੀ ਕੋਈ ਹਿੰਸਕ ਵਾਰਦਾਤ ਨੂੰ ਇਹ ਜਿਹੜਾ ਹੈ ਕਰਵਾ ਸਕਦੇ ਨੇ। ਔਰ ਇਸ ਦੇ ਲਈ ਸਾਨੂੰ ਆਪੋ ਆਪਣੇ ਮੁਲਕਾਂ ਦੇ ਵਿੱਚ ਜਿਹੜੀਆਂ ਕੰਸਰਨਡ ਪਾਵਰਸ ਨੇ, ਉਹ ਬੇਸ਼ੱਕ ਜਿਵੇਂ ਸਾਡੇ ਹਵਾਲੇ ਨਾਲ ਸਟੇਟ ਡਿਪਾਰਟਮੈਂਟ ਹੈ, US ਸਰਫ ਹੈ, ਅਸੀਂ ਆਲਰੇਡੀ ਮੀਟਿੰਗ ਸੀ ਕੀਤੀ ਹੈ ਇਹਦੇ ਲਈ ਔਰ ਆਪਣੇ ਲਾਅ ਮੇਕਰਸ ਨੂੰ, ਜਿਵੇਂ ਆਸਟ੍ਰੇਲੀਆ ਇਸ ਵੇਲੇ ਹੌਟ ਬੈਡ ਹੈ, ਸੋ ਉਹਦੇ 'ਚ ਕਿਉਂਕਿ ਬਹੁਤ ਕੁਝ ਐਸਾ ਚੱਲ ਰਿਹਾ ਹੈ ਜਿਹਦੇ 'ਚ ਤੁਸੀਂ ਜਿਵੇਂ ਹੁੰਦਾ ਹੈ ਕਿ ਵੀ ਜਦੋਂ ਸੱਪ ਜਿਹੜਾ ਹੈ ਉਹਦੇ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ, ਉਹਦਾ ਜਦੋਂ ਸੂਕਦਾ ਜਾਂ ਉਹਦੇ ਜਿਹੜੀ ਉਹ ਆਵਾਜ਼ ਕੱਢਦਾ ਹੈ, ਜਿਹੜੇ ਲੋਕ ਥੋੜੇ ਬਹੁਤ ਅਲਰਟ ਹੁੰਦੇ ਨੇ ਉਹ ਦੇਖ ਰਹੇ ਹੁੰਦੇ ਨੇ ਕਿ ਵੀ ਇਸ ਖੇਤ ਦੇ ਵਿੱਚ ਜਾਂ ਇਸ ਨਾਲੇ ਦੇ ਆਲੇ ਦੁਆਲੇ ਕੋਈ ਖਤਰਨਾਕ ਸੱਪ ਹੈ ਔਰ ਉਹ ਨਜ਼ਰ ਨਹੀਂ ਆ ਰਿਹਾ ਹੁੰਦਾ, ਲੇਕਿਨ ਤੁਹਾਨੂੰ ਉਹਦੀ ਮੂਵਮੈਂਟ ਵੀ ਨਜ਼ਰ ਨਹੀਂ ਆ ਰਹੀ ਹੁੰਦੀ, ਪਰ ਤੁਹਾਨੂੰ ਅਹਿਸਾਸ ਹੋ ਰਿਹਾ ਹੁੰਦਾ ਕਿ ਕਿਵੇਂ। ਸੋ ਇਸ ਵੇਲੇ ਮਾਹੌਲ ਇਸ ਕਿਸਮ ਦਾ ਹੀ ਹੈ। ਬੇਸ਼ੱਕ ਜਿਹੜਾ ਕੋਈ ਇੱਕ ਪਾਸੇ ਲੱਗਦਾ ਹੈ ਜੀ ਦੇਖੋ ਇਲੈਕਟਿਡ ਗਵਰਨਮੈਂਟ ਹੈ ਔਰ ਦੂਸਰਾ ਹੈ ਔਰ ਲੇਕਿਨ ਅਜਨਾਲਾ ਘਟਨਾ ਤੋਂ ਬਾਅਦ ਜਿਸ ਕਿਸਮ ਦਾ ਰਵੱਈਆ, ਜਿਸ ਕਿਸਮ ਦੀ ਮੀਡੀਆ ਦੀ ਲਾਈਨ ਔਰ ਇਹ ਦੌਰਾ ਅਸੀਂ 13 ਮਹੀਨੇ ਚੱਲੀ ਕਿਸਾਨ ਮੂਵਮੈਂਟ ਦੀ ਕਾਮਯਾਬੀ ਤੋਂ ਬਾਅਦ ਹੀ ਦੇਖਣਾ ਸ਼ੁਰੂ ਕੀਤਾ ਸੀ ਕਿ ਵੀ ਇਹਨਾਂ ਨੇ ਕਿਵੇਂ ਉਸ ਸਾਰੇ ਨੂੰ ਹੁਣ ਨੈਗੇਟ ਕਰਨ ਦੇ ਲਈ ਉਹਨਾਂ ਨੇ ਦੇਖ ਲਿਆ ਵੀ ਲੜਾਈ ਤਾਂ ਸਿੱਖ ਕੌਮ ਨਾਲ ਹੈ ਔਰ ਸਿੱਧੇ ਜਿਵੇਂ ਅਸੀਂ ਉਸ ਸਾਰੇ ਮਾਹੌਲ ਨੂੰ ਦੇਖਦੇ ਹਾਂ ਬਹੁਤ ਕੁਝ ਐਸਾ ਨਜ਼ਰ ਆ ਰਿਹਾ। ਹੁਣ ਜਿਵੇਂ ਜੇ ਅੱਜ ਲਾਰੈਂਸ ਬਿਸ਼ਨੋਈ ਦੀ ਗੱਲ ਕਰਨ ਤੋਂ ਪਹਿਲਾਂ ਇਹ ਖਬਰ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਅਣਗਹਿਲੀ ਲਈ ਜ਼ਿੰਮੇਵਾਰ ਅਧਿਕਾਰੀ ਹੋਣਗੇ ਚਾਰਜ ਸ਼ੀਟ। ਹੁਣ ਇੱਕਦਮ ਉਹ ਘਟਨਾ ਜਿਹੜੀ ਕਿ ਵਾਪਰੀ ਨਹੀਂ ਸੀ ਕਿ ਜੀ ਮੋਦੀ ਫਲਾਈਓਵਰ ਤੇ ਸਟਰਕ ਹੋ ਗਿਆ, ਪਾਕਿਸਤਾਨ ਨਾਲ ਲੱਗਦੀ ਸੀ ਸਰਹੱਦ, ਉੱਥੋਂ ਮਿਜ਼ਾਈਲ ਆ ਸਕਦੀ ਸੀ, ਇਹ ਹੋ ਸਕਦਾ ਸੀ, ਉਹ ਹੋ ਸਕਦਾ ਸੀ। ਹੁਣ ਅੱਜ ਇਹ ਹੈ ਕਿ ਭਾਈ ਇਹ ਪੰਜਾਬ ਸਰਕਾਰ, ਕਿਉਂਕਿ ਭਗਵੰਤ ਮਾਨ ਨੇ ਤਾਂ ਗੋਡੇ ਟੇਕੇ ਹੋਏ ਨੇ, ਜਿਵੇਂ ਇਹ ਉਹਦੇ ਸੰਮਣ ਤੇ ਅਮਿਤ ਸ਼ਾਹ ਦੇ ਗਿਆ 18 ਕੰਪਨੀਆਂ ਲੈ ਕੇ ਆਇਆ ਸੁਰੱਖਿਆ ਦਸਤਿਆਂ ਦੀਆਂ, ਸੈਂਟਰਲ ਫੋਰਸਿਸ ਦੀਆਂ, ਔਰ ਹੁਣ ਇਹ ਹੈ ਕਿ 2-3 ਦਿਨ 'ਚ ਰਿਪੋਰਟ ਔਰ ਉਸ ਚਾਰਜ ਸ਼ੀਟ 'ਚ ਈਵਨ ਜਿਹੜਾ ਸਾਬਕਾ ਚੀਫ ਮਿਨਿਸਟਰ ਚਰਨਜੀਤ ਚੰਨੀ ਜਿਹਨੇ ਘੱਟੋ ਘੱਟ ਕਰਪਟ ਸੀ ਨਹੀਂ ਸੀ, ਇਹ ਜਿਹੜਾ ਬਿਸਾਈਡਸ ਦਾ ਪੁਆਇੰਟ ਹੈ, ਪਰ ਚਰਨਜੀਤ ਚੰਨੀ ਨੇ ਫੌਰਨ ਇਸ ਦੇ ਉੱਤੇ ਮੋਦੀ ਦਾ ਜਿਹੜਾ ਬਲਫ ਹੈ ਉਸ ਨੂੰ ਐਕਸਪੋਜ਼ ਕੀਤਾ ਸੀ। ਉਹਨੇ ਕਿਹਾ ਸੀ ਕਿ ਵੀ ਤੈਨੂੰ ਨਹੀਂ ਸੀ ਕਦੇ ਵੀ ਗੋਲੀ ਵੱਜਦੀ, ਮੈਂ ਆਪਣੀ ਛਾਤੀ ਤੇ ਖਾਣ ਨੂੰ ਤਿਆਰ ਹੁੰਦਾ ਸੀ, ਪੰਜਾਬੀ ਹੈ, ਅਸੀਂ ਐਵੇਂ ਨਹੀਂ ਕਰਦੇ ਔਰ ਇਹ ਸਾਰਾ ਜਿਹੜਾ ਐਵੇਂ ਫਰਾਡ ਹੈ। ਹੁਣ ਉਹ ਜਿਹੜਾ 2-3 ਦਿਨਾਂ 'ਚ ਭਗਵੰਤ ਮਾਨ ਦੀ ਸਰਕਾਰ ਜਿਹੜੀ ਵੀ ਇਸ ਸਾਰੇ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜੀ ਹੈ ਜਾਂਚ ਕਮੇਟੀ ਤੇ ਬਣਾ ਦਿੱਤੀ ਸੀ, ਉਸ ਦੇ ਵਿੱਚ ਪਤਾ ਨਹੀਂ ਹਿੰਦੂ ਕਮਿਸ਼ਨ ਕਿ ਕੀ ਹੈ, ਹਿੰਦੂ ਮਲਹੋਤਰਾ ਤੇ ਆਧਾਰਿਤ ਜਾਂਚ ਕਮੇਟੀ ਨੇ ਜਿਹੜੀ ਰਿਪੋਰਟ ਦਿੱਤੀ ਹੈ ਉਹਦੇ 'ਚ ਇਸ ਖਬਰ ਮੁਤਾਬਕ ਪੰਜਾਬ ਦੇ 8 ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜਿਹੜਾ ਉਹ ਸੁਰੱਖਿਆ ਤਰੁੱਟੀਆਂ ਲਈ ਜਾਂਚ ਦੇ ਘੇਰੇ 'ਚ ਲਿਆਂਦਾ, ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ ਦੇ ਉਸ ਵੇਲੇ ਦੇ ਜਿਹੜੇ
SP ਹਰਮਨਦੀਪ ਸਿੰਘ ਬੈਂਸ ਔਰ ਬਾਕੀ ਸਾਰਿਆਂ ਦੇ ਨਾਂ ਨੇ, ਈਵਨ ਚੀਫ ਸੈਕਟਰੀ ਔਰ ਦੂਜੇ ਬਹੁਤ ਸਾਰੇ 8 ਵੱਡੇ ਆਲਾ ਆਫੀਸਰਸ SSP ਜਿਨ੍ਹਾਂ 'ਚ DIG IG ਇੰਦਰਬੀਰ ਸਿੰਘ, ਦੂਜੇ ਸਾਰੇ ਤੁਹਾਨੂੰ ਮੈਜੋਰਟੀ ਸਿੱਖ ਚਿਹਰੇ ਵੀ ਨਜ਼ਰ ਆਉਂਦੇ ਨੇ ਔਰ ਸੀਨੀਅਰ ਲੋਕ। ਸੋ ਮਤਲਬ ਇਹ ਹੈ ਕਿ ਇਨਫੈਕਟ ਇਸ ਸਟੇਜ ਦੇ ਉੱਤੇ ਪੰਜਾਬ ਸਰਕਾਰ ਦਾ ਇਸ ਕਿਸਮ ਦਾ ਦੱਸਣਾ ਇਹ ਵੀ ਉਹਨਾਂ ਨੂੰ ਪਲੀਜ਼ ਕਰਨ ਲਈ ਹੈ ਮੋਦੀ ਨੂੰ, ਕਿ ਜਿਹੜਾ ਕੁਝ ਵਾਪਰਿਆ ਹੀ ਨਹੀਂ, ਜਿਹੜਾ ਕੁਝ ਵੀ ਨਹੀਂ ਸੀ ਔਰ ਆਮ ਬੰਦੇ ਨੂੰ ਵੀ ਨਜ਼ਰ ਆਉਂਦਾ ਸੀ ਕਿ ਵੀ ਟੋਟਲ ਫਲॉप ਉਹਦੀ ਜਿਹੜੀ ਹੈ ਰੈਲੀ ਸੀ, ਉੱਥੇ ਕੋਈ ਹੈ ਹੀ ਨਹੀਂ ਸੀ, ਖਾਲੀ ਕੁਰਸੀਆਂ ਨਜ਼ਰ ਆ ਰਹੀਆਂ ਸੀ। ਲੇਕਿਨ ਇਹਦੀ ਟਾਈਮਿੰਗ, ਮੈਂ ਗੱਲ ਟਾਈਮਿੰਗ ਦੀ ਕਰ ਰਿਹਾ, ਜਾਂ ਜਿਵੇਂ ਉਹ ਸੱਪ ਦੀ ਕਈ ਵਾਰੀ ਫਰਫਰਾਟ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਭਾਈ ਇੱਥੇ ਕੀ ਹੈ, ਜਾਂ ਕਈ ਵਾਰੀ ਉਹਦੇ ਫੁੰਕਾਰੇ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਵੀ ਕੀ ਹੈਗਾ। ਸੋ ਇਸ ਮਾਹੌਲ ਦੇ ਵਿੱਚ ਜਦੋਂ ਕਿ G20 ਦੀ ਮੀਟਿੰਗ ਵੀ ਅੰਮ੍ਰਿਤਸਰ ਦੇ ਵਿੱਚ, ਉਹਨਾਂ ਦੇ ਡੈਲੀਗੇਟ 20 ਮੁਲਕਾਂ ਦੇ, ਪਹਿਲਾਂ 50 ਦੇ ਕਰੀਬ ਇੱਕ ਐਜੂਕੇਸ਼ਨਲ ਸੈਟਅਪ ਹੋਣਾ ਹੈ ਖਾਲਸਾ ਕਾਲਜ ਔਰ ਗੁਰੂ ਨਾਨਕ ਯੂਨੀਵਰਸਿਟੀ 'ਚ, ਫਿਰ ਉਹਨਾਂ ਦੀ ਵਿਜ਼ਿਟ ਹੈ, ਉਹਨੂੰ ਲੈ ਕੇ ਵੀ ਜਿਵੇਂ ਸਿੱਖ ਜਥੇਬੰਦੀਆਂ ਨੇ ਵੀ ਉਹਨੂੰ ਪ੍ਰੋਪਰਲੀ, ਦਲ ਖਾਲਸਾ ਨੇ ਔਰ ਕੌਮੀ ਇਨਸਾਫ ਮੋਰਚਾ ਨੇ ਆਪਣੇ ਪ੍ਰੋਗਰਾਮ ਦਿੱਤੇ ਨੇ, ਉਹ ਵੀ ਅਸੀਂ ਡਿਸਕਸ ਕਰਾਂਗੇ। ਔਰ ਇਸ ਸਾਰੇ ਦੇ ਚੱਲਦੇ ਆ ਆਪਰੇਸ਼ਨ ਸੀਲ 1, ਹੁਣ ਆਪਰੇਸ਼ਨ ਸੀਲ 2 ਵਿਦਨ 2 ਵੀਕਸ ਟਾਈਮ। ਔਰ ਇਸ ਦੇ ਨਾਲ ਜੇ ਅਸੀਂ ਵਿਧਾਨ ਸਭਾ ਪੰਜਾਬ ਦੇ ਵਿੱਚ ਦੇਖੀਏ ਕਿ ਸਿੱਧੂ ਮੂਸੇਵਾਲਾ, ਜਿਸ ਦਾ ਮਰਡਰ ਤਾਂ 29 ਮਈ ਨੂੰ ਹੁੰਦਾ ਹੈ, ਪਰ ਮੈਂ ਜਦੋਂ 19 ਮਾਰਚ ਦੀ ਗੱਲ ਕੀਤੀ ਸੀ ਤਾਂ ਮੈਨੂੰ ਸੀ ਕਿ ਵੀ ਮੇਰੇ ਦਿਮਾਗ 'ਚ ਮੈਂ ਕਿਤੇ ਤਾਂ ਦੇਖਿਆ, ਇਨਫੈਕਟ ਉਹਨਾਂ ਦੇ ਫਾਦਰ ਨੇ ਇਹ ਐਲਾਨ ਕੀਤਾ ਸੀ ਕਿ 19 ਮਾਰਚ ਨੂੰ, ਜਿਹੜਾ ਕਿ ਆ ਰਿਹਾ 3-4 ਡੇਜ਼ ਡਾਊਨ ਦਾ ਰੋਡ, 2 ਦਿਨ, ਉਹਨਾਂ ਦੇ ਪਿੰਡ 'ਚ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਆ ਉਹਨਾਂ ਦੀ ਬਰਸੀ ਮਨਾਈ ਜਾਏਗੀ। ਹਾਲਾਂ ਕੁਛ ਥਾਵਾਂ ਤੇ ਜਦੋਂ ਸਾਲਾਨਾ ਮਨਾਇਆ ਜਾਂਦਾ ਹੈ, ਹਾਲਾਂ ਗੁਰਮਤ ਦੇ ਮੁਤਾਬਕ ਤਾਂ ਦੁਸਹਿਰੇ ਤੋਂ ਬਾਅਦ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਹੁੰਦੀ, ਸੋ ਇਸ ਤੇ ਕੋਈ ਸਿੱਖ ਰਹਿਤ ਮਰਿਆਦਾ ਨਹੀਂ ਹੈ। ਪਰ ਇੱਕ ਜਿਹੜੀ ਹੈ ਕਨਵੈਨਸ਼ਨ ਜ਼ਰੂਰ ਹੈ ਰਵਾਇਤੀ ਤੌਰ ਤੇ, ਕਿ ਜਿਹੜਾ ਸਾਲਾਨਾ ਹੈ ਬਹੁਤੀ ਵਾਰੀ 1 ਮਹੀਨਾ ਪਹਿਲਾਂ ਮਨਾਇਆ ਜਾਂਦਾ, 11 ਮਹੀਨੇ ਮੁਕੰਮਲ ਹੋਣ ਤੇ ਕਈ ਕਨਵੀਨੀਅੰਸ ਦੇ ਲਈ ਉਸ ਤੋਂ ਵੀ ਪਹਿਲਾਂ, ਕਿਉਂਕਿ ਉਦੋਂ ਤੱਕ ਹੁੰਦਾ ਕਿ ਇਨ ਬਿਟਵੀਨ ਤੁਸੀਂ ਸੌਰਵ ਪੀਰੀਅਡ ਚੋਂ ਲੰਘ ਰਹੇ ਹੁੰਦੇ ਹੋ। ਸੋ ਬੇਸ਼ੱਕ ਜਿਹੜਾ ਮੂਸੇਵਾਲਾ ਨੂੰ ਮਾਰੇ ਜਾਣ ਦਾ ਉਹਨਾਂ ਦਾ ਦਿਨ ਹੈ ਉਹ ਤਾਂ 29 ਮਈ ਹੈ, ਲੇਕਿਨ 19 ਮਾਰਚ ਨੂੰ ਜਿਹੜਾ ਉਹਨਾਂ ਦੇ ਪਿੰਡ 'ਚ ਬਹੁਤ ਵੱਡਾ ਇਕੱਠ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਰੱਖਿਆ। ਔਰ ਉਹਦੇ 'ਚ ਇਹ ਵੀ ਉਹਨਾਂ ਨੇ ਐਲਾਨ ਕੀਤਾ, ਬਲਕੌਰ ਸਿੰਘ ਉਹਨਾਂ ਦੇ ਪਿਤਾ ਨੇ, ਕਿ ਅਸੀਂ ਜਿਹੜਾ ਅਗਲਾ ਪ੍ਰੋਗਰਾਮ ਦੇਵਾਂਗੇ ਕਿਉਂਕਿ ਸਾਨੂੰ ਇਨਸਾਫ ਨਹੀਂ ਮਿਲਿਆ। ਉਹ ਖੁਦ ਵੀ ਜਾ ਕੇ ਆਪਣੀ ਸਿੰਘਣੀ ਦੇ ਨਾਲ ਵਿਧਾਨ ਸਭਾ ਦੇ ਬਾਹਰ ਹੀ ਜਾ ਕੇ ਬੈਠ ਗਏ ਸੀ, ਔਰ ਉਹਨਾਂ ਦਾ ਇੱਕ ਮਿਨਿਸਟਰ ਬਾਹਰ ਆਇਆ ਔਰ ਆ ਕੇ ਉਹਨਾਂ ਨੂੰ ਕਿਹਾ ਜੀ ਦੇਖੋ ਅਸੀਂ ਕਾਰਵਾਈ ਕਰ ਰਹੇ ਹਾਂ, ਬਹੁਤ ਜਲਦੀ ਅਸੀਂ ਹੋਰ ਵੀ ਕਰਾਂਗੇ। ਔਰ ਫਿਰ ਔਰ ਈਵਨ ਵਿਦਨ ਵਿਧਾਨ ਸਭਾ ਵੀ ਸੁਖਪਾਲ ਖਹਿਰਾ ਨੇ, ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਸਰਕਾਰ ਨੂੰ ਚੰਗੀ ਤਰ੍ਹਾਂ ਘੇਰਿਆ। ਔਰ ਇਹ ਸਾਰਾ ਤਾਂ ਹੈ ਹੀ ਸੀ, ਕਿਉਂਕਿ ਇੱਕ ਪਾਸੇ ਇਹ ਵੀ ਇੱਕ ਇਸ਼ੂ ਹੈ ਔਰ ਜ਼ਾਹਰ ਹੈ ਕਿ ਵੀ ਦੀਪ ਸਿੱਧੂ ਦੇ ਉਸ ਮਰਡਰ ਨੂੰ ਤਾਂ ਉਹਨਾਂ ਨੇ ਇੱਥੋਂ ਬੀਬੀ ਨੂੰ ਲਿਜਾ ਕੇ ਜਿਸ ਕਿਸਮ ਦੀ ਉਹਨੇ ਕੜੀ ਘੋੜੀ ਔਰ ਜਿਸ ਕਿਸਮ ਦੀ ਨੈਗੇਟਿਵਿਟੀ ਫਿਰ ਆਪਣੇ ਵੀ ਫਿਰ ਉਹਨੂੰ ਕਾਊਂਟਰ ਉਹ ਤਾਂ ਉਹਨਾਂ ਨੇ ਉਸ ਨੂੰ ਵੀ ਕੋਸ਼ਿਸ਼ ਕੀਤੀ। ਐਂਡ ਜੇ ਤੁਸੀਂ ਟਾਈਮਿੰਗ ਦੇਖੋ ਕਿ ਵੀ ਦੀਪ ਸਿੱਧੂ ਨੂੰ ਵੀ 1 ਸਾਲ ਪੂਰਾ ਹੋ ਗਿਆ ਔਰ ਸਾਲ ਤੋਂ ਬਾਅਦ ਜਦੋਂ ਕਿ ਉਸ ਦੀ ਬਰਸੀ ਮਨਾਈ ਜਾ ਰਹੀ ਸੀ, ਬਹੁਤ ਗੁਰਦੁਆਰਿਆਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਤਸਵੀਰਾਂ ਉਹਨਾਂ ਦੀਆਂ ਲੱਗ ਗਈਆਂ। ਇਹ ਡਿਬੇਟ ਨਹੀਂ ਹੈ ਕਿ ਉਹ ਸ਼ਹੀਦ ਹੈ ਕਿ ਨਾਇਕ ਹੈ ਕਿ ਕੀ ਹੈ, ਦੀਪ ਸਿੱਧੂ ਹੈ, ਆਲਰੇਡੀ ਉਸ ਦੀ ਇੱਕ ਆਪਣੀ ਥਾਂ ਹੈ, ਮੈਂ ਇਹ ਸਮਝਦਾ। ਲੇਕਿਨ ਕਿਉਂਕਿ ਉਸ ਦੇ ਜਾਣ ਤੋਂ ਬਾਅਦ ਵੀ ਉਹਦੀ ਲੈਗੇਸੀ, ਉਹਦਾ ਵਿਰਸਾ ਜਿਹੜਾ ਉਸ ਦੇ ਨਾਲ ਕਮਿਟਮੈਂਟ ਵਾਲੇ ਨੌਜਵਾਨ ਪੂਰੇ ਤਨਦੇਹੀ ਦੇ ਨਾਲ ਅੱਗੇ ਆਏ, ਇਸ ਲਈ ਉਹਨੂੰ ਵੀ ਜਿਹੜਾ ਉਸ ਤੋਂ ਗੰਦਲਾ ਕੀਤਾ ਕਰਵਾਇਆ ਗਿਆ, ਜਿਹੜੀ ਸਭ ਤੋਂ ਕਰੀਬ ਸੀ ਉਸ ਵੇਲੇ ਜਦੋਂ ਉਹਦੀ ਡੈਥ ਹੋਈ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਐਨ ਜਦੋਂ ਹੁਣ ਸਿੱਧੂ ਮੂਸੇਵਾਲਾ ਦੀ ਬਰਸੀ ਹੈ, ਇਸ ਮੌਕੇ ਐਨ ਜਿਹੜਾ ਇਹ ਲਾਰੈਂਸ ਬਿਸ਼ਨੋਈ ਦਾ ਹਾਈ ਸਿਕਿਉਰਿਟੀ ਜੇਲ੍ਹ ਚੋਂ, ਜਿੱਥੇ ਉਹਨਾਂ ਦੇ IG ਜੇਲ੍ਹ ਦੂਜੇ ਕਹਿ ਰਹੇ ਨੇ ਜੀ ਜੈਮਰ ਲੱਗੇ ਹੋਏ ਨੇ, ਹਾਈ ਸਿਕਿਉਰਿਟੀ ਕਮਾਂਡੋ ਵੀ ਹੈ, ਫੌਜ ਵੀ ਹੈ, ਦੂਜਾ ਵੀ ਹੈ, ਉੱਥੋਂ ਤਾਂ ਕੋਈ ਉਹ ਫੋਨ ਕਾਲ ਜਾ ਹੀ ਨਹੀਂ ਸਕਦੀ। ਔਰ ਕਿਵੇਂ ਇਹ ਹੋ ਗਿਆ ਦੂਜਾ ਤੀਜਾ, ਉਹਦੀ ਗੱਲ ਮੈਂ ਵੇਰਵੇ ਨਾਲ ਕਰਾਂਗਾ ਵੀ ਉਹਨੇ ਕਿਹਾ ਕੀ ਹੈ, ਰਿਲੇਇੰਗ ਫੈਕਟਰ ਜਿਹੜਾ ਉਹ ਕੌਣ ਹੈ, ਜੇ ABP ਚੈਨਲ ਹੈ, ਔਰ ਕਿਵੇਂ ਉਹਦੀ ਐਕਸੈਸ ਔਰ ਉਹਦੇ ਸੇਲੈਂਟ ਫੀਚਰ ਕੀ ਨੇ ਉਹਦੇ ਇੰਟਰਵਿਊ ਦੇ, ਜਿਹੜੇ ਫਿਰ ਜਦੋਂ ਤੁਸੀਂ ਇਹਦੇ ਲਈ ਕੋਈ ਵੱਡੀ
ਨਿਊਰੋ ਸਰਜਰੀ ਦੀ ਲੋੜ ਨਹੀਂ ਹੁੰਦੀ। ਇੱਕ ਜ਼ਮਾਨੇ 'ਚ ਇਹਨੂੰ ਰਾਕਟ ਸਾਇੰਸ ਕਹਿੰਦੇ ਸੀ, ਹੁਣ ਇਹਨੂੰ ਹੋਰ ਲਫ਼ਜ਼ ਕਹਿੰਦੇ ਨੇ। ਕਿਉਂਕਿ ਜੇ ਤੁਸੀਂ ਬੜਾ ਕਲੋਜ਼ਲੀ ਮੋਨੀਟਰ ਕਰੋ ਇਸ ਸਾਰੇ ਨੂੰ ਤੇ ਤੁਹਾਨੂੰ ਆਪਣੇ ਆਪ ਤੁਸੀਂ ਸੁੰਘ ਲੈਂਦੇ ਹੋ ਕਿ ਵੀ ਇਹ ਸਾਰੀ ਜਿਹੜੀ ਗੇਮ ਹੈ ਇਸ ਦੇ ਬਿਹਾਈਂਡ ਕੀ ਹੈ। ਔਰ ਖਾਸ ਤੌਰ ਤੇ ਜਦੋਂ ਇੱਥੇ ਵੀ ਕਹਿਣਗੇ ਕਿ ਜੇ ਕਿਸੇ ਚੀਜ਼ ਲਈ 2-3 ਐਵੀਡੈਂਸ ਰੈਡੀ ਹੋਣ, ਕਿਤੇ ਮਰਡਰ ਹੋਇਆ ਇੱਕਦਮ ਉਹ ਕਹਿ ਰਿਹਾ ਜੀ ਆਹ ਦੇਖੋ ਹਥਿਆਰ ਵੀ ਬਰਾਮਦ ਹੋ ਗਿਆ, ਬੰਦਾ ਵੀ, ਉਹਨੂੰ ਵੀ ਇੱਕਦਮ ਉਹ ਸਸਪੀਸ਼ਨ ਚ ਲੈਂਦੇ ਨੇ। ਉਹ ਇੱਥੇ ਕਹਿਣਗੇ ਟੂ ਮਚ ਐਵੀਡੈਂਸ, ਕਿ ਜਿਹੜੀ ਟੂ ਮਚ ਐਵੀਡੈਂਸ ਹੈ ਇਹ ਆਪਣੇ ਆਪ ਹੀ ਲੱਗ ਰਿਹਾ ਹੈ ਕੋਈ ਅਸਲ ਜਿਹੜਾ ਕਰਨ ਵਾਲਾ ਹੈ ਉਹ ਆਪਣਾ ਰੋਲ ਛਪਾਉਣ ਦੇ ਲਈ ਹੋਰ ਐਵੀਡੈਂਸ ਪ੍ਰੋਡਿਊਸ ਕਰ ਰਿਹਾ। ਔਰ ਜੇ ਤੁਸੀਂ ਇਸ ਪੀਰੀਅਡ 'ਚ ਜੋ ਕੁਝ ਚੱਲ ਰਿਹਾ ਹੈ, ਜਿਸ ਕਿਸਮ ਦਾ ਪਹਿਲਾਂ ਤਾਂ ਅਜਨਾਲਾ ਘਟਨਾ ਨੂੰ ਲੈ ਕੇ ਜਿਸ ਕਿਸਮ ਦਾ ਨੈਰੇਟਿਵ ਸਿਰਜਿਆ ਗਿਆ, ਕਿਉਂਕਿ ਉਸ ਤੋਂ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਇਹ ਇਕੱਲਾ ਇਹੀ ਨਹੀਂ ਕਿ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲਾ ਦੀ ਇਨੀਸ਼ੀਏਸ਼ਨ ਜਿਹੜੀ ਖਾਸ ਤੌਰ ਤੇ ਕੌਮੀ ਹੱਕਾਂ ਵਾਲੀ ਗੱਲ ਸੀ ਉਹਨੂੰ ਲੈ ਕੇ ਇੱਕ ਜਾਗਰਤੀ ਦੇਖਣ 'ਚ ਆਈ। ਔਰ ਉਸ ਦਾ ਇਮੀਡੀਏਟ ਪੋਲੀਟੀਕਲ ਇਫੈਕਟ ਨਜ਼ਰ ਆਇਆ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਉਸ ਸੀਟ ਤੋਂ ਜਿੱਥੋਂ ਭਗਵੰਤ ਮਾਨ ਦੂਸਰੇ ਟਰਮ ਜਿੱਤ ਕੇ ਮੈਂਬਰ ਪਾਰਲੀਮੈਂਟ ਬਣਿਆ ਸੀ, ਉਸ ਤੋਂ ਉਹ ਜੇਤੂ ਰਹੇ ਔਰ ਖਾਲਿਸਤਾਨ ਦਾ ਮੁੱਦਾ ਜ਼ਾਹਰ ਹੈ ਪਾਰਲੀਮੈਂਟ ਤੱਕ ਫੇਰ ਪਹੁੰਚਿਆ। ਔਰ ਜਿਹੜਾ ਇਹਨਾਂ ਦਾ ਇਹ ਸਾਰਾ ਸੀ ਕਿ ਮੁਕਾਤ ਤੇ ਮਰ ਗਏ, ਕੋਈ ਮੰਗਦਾ ਨਹੀਂ, ਕੋਈ ਬੋਲਦਾ ਨਹੀਂ, ਉਹ ਨੈਰੇਟਿਵ ਖਤਮ ਹੋਇਆ। ਫਿਰ ਅਸੀਂ ਇੰਟਰਨੈਸ਼ਨਲੀ ਦੇਖਦੇ ਹਾਂ ਕਿ ਖਾਲਿਸਤਾਨ ਰੈਫਰੈਂਡਮ ਨੂੰ ਉਹ ਲੰਡਨ ਹੋਏ, ਇਟਲੀ ਹੋਏ, ਫਰਾਂਸ ਹੋਏ, ਟੋਰਾਂਟੋ ਹੋਏ, ਮੌਂਟਰੀਅਲ ਜਿਹੜਾ ਮੈਲਬਰਨ ਹੋਏ, ਜਿੰਨਾ ਰਿਸਪਾਂਸ ਮਿਲਿਆ, ਜਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨਿਕਲੇ, ਉਸਨੇ ਵੀ ਏਜੰਸੀਆਂ ਦੀ ਨੀਂਦ ਹਰਾਮ ਕੀਤੀ। ਔਰ ਜ਼ਾਹਰ ਹੈ ਕਿ ਕਿਸਾਨ ਮੂਵਮੈਂਟ ਦੀ ਸਕਸੈਸ ਦੀ ਅਸੀਂ ਗੱਲ ਕੀਤੀ। ਸੋ ਉਹਨਾਂ ਨੇ ਔਰ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸਿਨੈਰੀਓ ਤੇ ਆਉਣ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਕਿ ਬਈ ਲੰਬੀਆਂ ਭੀੜਾਂ ਔਰ ਅੰਮ੍ਰਿਤ ਛਕਣ ਦੀ ਨਸ਼ਿਆਂ ਤੋਂ, ਕਿਉਂਕਿ ਇਹ ਜਦੋਂ ਨਸ਼ਿਆਂ ਨੂੰ ਤੁਸੀਂ ਰੋਕਣ ਦੀ ਗੱਲ ਕਰਦੇ ਹੋ ਤਾਂ ਜਿਹੜਾ ਵੈਪਨ ਉਹਨਾਂ ਨੇ ਅਪਣਾਇਆ ਹੋਇਆ ਹੈ ਔਰ ਇਹਨੇ, ਔਰ ਬਿਲਕੁਲ ਇਹ ਠੀਕ ਜੇ ਕੋਈ ਡਾਟਾ ਕਲੈਕਟ ਕਰੇ ਕਿ ਈਵਨ 84 ਤੋਂ 94-95 ਦੇ ਦੌਰ 'ਚ ਜਿਨ੍ਹਾਂ ਪਿੰਡਾਂ 'ਚੋਂ ਉਨੇ ਨੌਜਵਾਨ ਝੂਠੇ ਪੁਲਿਸ ਮੁਕਾਬਲੇ ਜਾਂ ਐਜ਼ ਏ ਜੁਝਾਰੂ ਸ਼ਹੀਦ ਨਹੀਂ ਹੋਏ ਜਿੰਨੇ ਕਿ ਚਿੱਟਾ ਖਾ ਕੇ ਮਰ ਗਏ ਨੇ ਇਹਨਾਂ ਸਾਲਾਂ ਦੇ ਵਿੱਚ। ਸੋ ਇਹ ਜੈਨੋਸਾਈਡ ਤਾਂ ਚੱਲ ਹੀ ਰਿਹਾ। ਜਦੋਂ ਹੁਣ ਅਸੀਂ ਇਹ ਕਹਿੰਦੇ ਹਾਂ ਜੀ ਇੱਕ ਹੋਰ ਜੈਨੋਸਾਈਡ ਦੀ ਤਿਆਰੀ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਜੋ ਜੈਨੋਸਾਈਡ 94 'ਚ ਮੁੱਕ ਗਿਆ ਸੀ, ਹੁਣ ਅਸੀਂ ਉਸ ਕਿਸਮ ਦੇ ਜੈਨੋਸਾਈਡ ਦੀ ਗੱਲ ਕਰ ਰਹੇ ਹਾਂ ਜਿਹੜਾ 84 ਤੋਂ 95 ਤੱਕ ਕੀਤਾ। ਅਦਰਵਾਈਜ਼ ਇਹ ਜਿਹੜੀ ਟੋਟਲ ਵਾਰ ਦਾ ਇਹਨਾਂ ਦਾ ਜੈਨੋਸਾਈਡਸ ਦਾ ਕ੍ਰਮ ਹੈ, ਉਹਨੂੰ ਜਿਵੇਂ ਸੀਰੀਅਲਾਈਜ਼ ਕਰਕੇ ਇਹਨਾਂ ਨੇ ਡਰੱਗ ਜਿਹੜਾ ਹੈ ਉਹ ਲਿਆਂਦੀਆਂ ਹੋਈਆਂ, ਉਹ ਤਾਂ ਬਰਾਬਰ ਜਾਰੀ ਹੈ। ਹੁਣ ਇਹਨਾਂ ਹਾਲਾਤਾਂ 'ਚ ਜਦੋਂ ਇੱਕ ਪਾਸੇ ਵਿਧਾਨ ਸਭਾ 'ਚ ਆਨਸਰਲੈਸ ਹੈ, ਭਗਵੰਤ ਮਾਨ ਟੋਟਲੀ ਐਕਸਪੋਜ਼ ਸਟੈਂਡ ਕਰਦਾ ਹੈ, ਕੇਜਰੀਵਾਲ ਅਲਟੀਮੇਟਲੀ ਉਸ ਖਾਤੇ 'ਚ ਹੀ ਪੈਂਦਾ ਹੈ, ਉਹੀ ਉਹਨਾਂ ਦੀ ਲਾਈਨ ਹੈ। ਔਰ ਨਾਲ ਦੀ ਨਾਲ ਅਸੀਂ ਪੰਜਾਬ ਦੇ ਵਿੱਚ ਇੱਕਦਮ ਅਸੀਂ ਦੇਖਿਆ ਪਾਣੀਆਂ ਦਾ ਮੁੱਦਾ, ਹਿਮਾਚਲ ਆਰਡੀਨੈਂਸ ਲੈ ਕੇ ਆਂਦਾ ਹੈ ਕਿ ਜੀ ਇਹ ਜਿਹੜੀ ਹੈ ਜਿਹੜੀ ਬਿਜਲੀ ਇੱਥੇ ਪੈਦਾ ਹੋ ਰਹੀ ਹੈ ਉਹ ਤੇ ਵਾਟਰ ਸੈਸ ਤੁਹਾਡੇ ਤੇ ਲੱਗੇਗੀ। ਹੁਣ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, TV 84 ਦੀ ਟੀਮ ਨੇ ਉੱਥੋਂ ਕਵਰ ਕੀਤਾ ਕਿ ਕਿਵੇਂ ਜਿਹੜੀ ਸਤਲੁਜ ਮਿਸਲ ਦੀ ਕਿਆਦਤ ਦੇ ਥੱਲੇ ਕਿਸਾਨਾਂ ਨੇ ਜਿਹੜਾ ਹੈ ਉਹ ਮਾਲਵੇ ਦੇ ਉਸ ਰੀਜਨ 'ਚ ਫਿਰੋਜ਼ਪੁਰ ਔਰ ਉਸ ਏਰੀਆ ਦੇ ਵਿੱਚ, ਐਗਜ਼ੈਕਟ ਮੇਰੇ ਸਾਹਮਣੇ ਥਾਂ ਨਹੀਂ ਹੈ, ਇੱਕ ਟਿਪੀਕਲ ਪਿੰਡ ਦਾ ਨਾਂ ਹੈ ਘੋਲਾ ਖੁਰਦ ਜਾਂ ਇਸ ਕਿਸਮ ਦਾ, ਉੱਥੇ ਉਹਨਾਂ ਨੇ ਜਿਹੜਾ ਹੈ ਉਹ ਜਾਮ ਕਰ ਦਿੱਤਾ ਹੈ ਸਾਰਾ। ਉਹਨਾਂ ਨੇ ਕਿਹਾ ਜੀ ਆ ਜਿਹੜੀਆਂ ਪੱਕੀਆਂ ਨਹਿਰਾਂ ਤੁਸੀਂ ਕਰ ਰਹੇ ਹੋ ਰਾਜਸਥਾਨ ਨੂੰ ਪਾਣੀ ਦੇਣ ਦੀਆਂ, ਅਸੀਂ ਤਾਂ ਦੇਣਾ ਨਹੀਂ ਹੈ ਪਾਣੀ। ਇਸੇ ਤਰ੍ਹਾਂ ਭਾਵੇਂ ਉਹ ਸਿੰਬੋਲਿਕ ਹੀ ਹੈ, 5 ਕੇ 6 ਕਿਸਾਨ ਜਥੇਬੰਦੀਆਂ ਨੇ ਦਿੱਲੀ ਜਿਹੜਾ ਜੰਤਰ ਮੰਤਰ ਤੇ ਪ੍ਰੋਟੈਸਟ ਕੀਤਾ, ਉਹਦੇ 'ਚ ਵੀ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਪਾਣੀਆਂ ਦਾ ਮੁੱਲ ਤਾਰੋ ਔਰ ਇਹ ਮੁਫਤ ਨਹੀਂ ਜਾਣਾ ਚਾਹੀਦਾ ਇਸ। ਸੋ ਇਹ ਜਿਹੜੇ ਇਸ਼ੂ ਨੇ ਕਿ ਜਿੱਥੇ ਤੁਹਾਡੇ ਆਪਣੇ ਆਰਥਿਕ ਹਿੱਤ ਵੀ ਨੇ, ਧਾਰਮਿਕ ਤੌਰ ਦੇ ਉੱਤੇ ਸਾਡੀ ਤਾਕਤ ਕੀ ਹੈ ਉਹਦਾ ਮੁਜ਼ਾਹਰਾ ਜਿਹੜਾ ਉਹ ਜ਼ਾਹਰ ਹੈ ਕਿ ਭਾਈ ਸਾਡੇ ਅੰਮ੍ਰਿਤਧਾਰੀ ਨੌਜਵਾਨ ਉੱਥੇ ਦਿਖਾ ਰਹੇ ਨੇ, ਜਿਹੜੀ ਇੱਕ ਜਾਗਰਤੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਅਸੀਂ ਖੇਡ ਦੇਖਦੇ ਹਾਂ ਕਿ ਇੱਕ ਪਾਸੇ ਇਹ ਸਟੇਟਮੈਂਟ ਸਿਰਸਾ ਸਾਹਿਬ ਦੇ ਡੇਰੇ ਦੀ ਆਂਦੀ ਹੈ ਕਿ ਜੀ ਸਿਰਸਾ ਬੇਸਡ ਡੇਰਾ ਸੱਚਾ ਸੌਦਾ ਡਿਸੋਲਵਸ ਇਟਸ ਪੋਲੀਟੀਕਲ ਵਿੰਗ, ਕਿ ਜੀ ਜਿਹੜਾ ਉਹਨਾਂ ਨੇ ਸਿਆਸੀ ਵਿੰਗ ਬਣਾਇਆ ਸੀ ਜਿਹੜਾ ਐਲਾਨ ਕਰਦਾ ਹੈ ਜੀ ਕਿਹਨੂੰ ਵੋਟ ਪਾਉਣੀ ਹੈ ਕਿਹਨੂੰ ਨਹੀਂ ਪਾਉਣੀ, ਕਿਉਂਕਿ ਹਾਲ ਦੀ ਘੜੀ ਉਹਨਾਂ ਨੂੰ ਲੱਗਾ ਕਿ ਵੀ ਕਿਉਂਕਿ ਉਹਦੇ ਤੇ ਹਾਈ ਕੋਰਟ 'ਚ ਵੀ ਬਾਰ-ਬਾਰ ਪੈਰੋਲ ਦੇਣ ਦੇ ਉੱਤੇ ਪਟੀਸ਼ਨਾਂ ਨੇ ਜਾਂ ਦੂਜਾ ਕਿ ਇਧਰਲਾ ਫਰੰਟ ਜਿਹੜਾ ਹੈ ਉਹਨਾਂ ਵਰਤ ਲਿਆ ਉਹਨਾਂ ਨੇ ਜਿਹੜਾ ਉਸ ਨੂੰ ਟੂ ਪੋਕ ਇਨ ਦਾ ਆਈ
ਕਿ ਵੀ ਇਹਨੂੰ ਕਿ ਜੀ ਦੇਖੋ ਹੁਣ ਉਹ ਕਹਿੰਦੇ ਜੀ ਅਸੀਂ ਜਿਹੜਾ ਨਾ ਹੁਣ ਸੋਸ਼ਲ ਦੇ ਉੱਤੇ ਹਾਲ ਦੀ ਘੜੀ ਕਦੋਂ ਉਹ ਪਤਾ ਹੀ ਹੈ ਉਹਨਾਂ ਨੂੰ ਉਹਨੂੰ ਕਿਹਨੇ ਗੁੰਡੇ ਨੂੰ ਖੜਾ ਕੀਤਾ ਹੋਇਆ ਤੇ ਕਿਹਦੇ ਲਈ ਉਹਨੇ ਨਿਰਦੇਸ਼ ਜਾਂ ਆਰਡਰ ਦੇਣੇ ਨੇ ਜਦੋਂ ਵੀ ਚੋਣਾਂ ਦਾ ਪੀਰੀਅਡ ਆਉਂਦਾ। ਪਰ ਇਹਨੂੰ ਵੀ ਮੈਂ ਦੇਖਦਾ ਵੀ ਇਹ ਵੀ ਇਸ ਖੇਡ 'ਚ ਜਦੋਂ ਤੁਸੀਂ ਕਿਸੇ ਪਾਸੇ ਉਬਾਲ ਦੇ ਰਹੇ ਹੁੰਦੇ ਹੋ, ਕਿਸੇ ਪਾਸੇ ਤੁਸੀਂ ਸ਼ਾਂਤ ਪਾਠ ਵੀ ਦੱਸ ਰਹੇ ਹੁੰਦੇ ਹੋ। ਹੁਣ ਦੂਸਰਾ ਪੱਖ ਜਿਹੜਾ ਜਿਸ ਨੇ ਪੰਜਾਬ ਦੇ ਵਿੱਚ ਇੱਕ ਨਵੀਂ ਡਿਬੇਟ ਨੂੰ ਜਨਮ ਦਿੱਤਾ ਹੈ ਕਿ ਵੀ ਇਸ ਸਾਰੇ ਦੇ ਪਿੱਛੇ ਕੌਣ ਹੈ। ਲਾਰੈਂਸ ਬਿਸ਼ਨੋਈ ਇੱਕ ਗੈਂਗਸਟਰ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਲਾਰੈਂਸ ਬਿਸ਼ਨੋਈ ਨੂੰ ਜਦੋਂ ਸਿੱਧੂ ਮੂਸੇਵਾਲਾ ਦੇ ਮਰਡਰ ਲਈ ਇਹਨਾਂ ਨੇ ਨਾਮਜ਼ਦ ਕੀਤਾ ਸੀ, ਕਰਵਾਇਆ ਕਿਹਦੇ ਤੋਂ ਏਜੰਸੀਆਂ ਨੇ ਕਿ ਤੁਹਾਨੂੰ ਇਹ ਬਿਸਾਈਡਸ ਦਾ ਪੁਆਇੰਟ ਹੈ। ਔਰ ਕਿੰਨੀ ਲੰਬੀ ਚੌੜੀ ਬਹਿਸ, ਕਿਉਂਕਿ ਦਿੱਲੀ ਦੀ ਇਹ ਤਿਹਾੜ ਜੇਲ੍ਹ 'ਚ ਸੀ ਜੀ, ਹਾਈ ਕੋਰਟ ਵੱਲੋਂ ਕਿੰਨੀਆਂ ਗੱਡੀਆਂ ਦੀ ਸੁਰੱਖਿਆ 'ਚ ਲਿਆਂਦਾ ਗਿਆ। ਹੁਣ ਬਾਕੀ ਤਾਂ 2 ਗੈਂਗਸਟਰ ਜਿਹੜੇ ਇਸੇ ਬਿਸ਼ਨੋਈ ਗੈਂਗ ਦੇ ਨਾਲ ਜੋੜੇ ਗਏ ਸੀ, ਉਹ ਤਾਂ ਗੋਇੰਦਵਾਲ ਦੀ ਜੇਲ੍ਹ ਦੇ ਵਿੱਚ ਮਾਰ ਦਿੱਤੇ ਗਏ ਝੂਠੇ ਪੁਲਿਸ ਮੁਕਾਬਲੇ 'ਚ, ਤਾਂ ਕਿ ਐਵੀਡੈਂਸ ਨੂੰ ਐਲੀਮੀਨੇਟ ਕੀਤਾ ਜਾਏ। ਸੋ ਇਹਨੂੰ ਭੇਜਣ ਤੋਂ ਪਹਿਲਾਂ ਬੜਾ ਮੇਕ ਸ਼ੋਰ ਕੀਤਾ ਗਿਆ ਸੀ ਕਿ ਜੀ ਹਾਈ ਸਿਕਿਉਰਿਟੀ ਦੇ ਵਿੱਚ ਇਹਨੂੰ ਰੱਖਿਆ ਜਾਏ। ਹੁਣ ਕੁਝ ਦਿਨ ਪਹਿਲਾਂ ਜਿਹੜਾ ਹਫ਼ਤੇ ਪਹਿਲਾਂ ਜੈਪੁਰ ਜੇਲ੍ਹ ਦੇ ਵਿੱਚ ਇਹਨੂੰ ਲਿਜਾਇਆ ਗਿਆ ਸੀ ਉੱਥੋਂ ਦੇ ਕਿਸੇ ਕੇਸ ਲਈ। 9 ਸਾਲ ਤੋਂ ਇਹ ਜੇਲ੍ਹ ਦੇ ਵਿੱਚ ਬੰਦ ਹੈ। ਇਸ ਲੈਵਲ ਦਾ ਖਤਰਨਾਕ, ਇੱਕ ਪਾਸੇ ਯੋਗੀ ਵਰਗਾ ਜਿਹੜਾ ਉਹ ਸੈਂਕੜਿਆਂ ਦੀ ਗਿਣਤੀ 'ਚ ਉਹਨੇ ਮੁਸਲਮਾਨ ਮਾਰ ਮੁਕਾਏ ਨੇ ਜਿਹੜੇ ਥੋੜੇ ਬਹੁਤ ਗੈਰਤ ਵਾਲੇ ਸੀ ਕਿ ਜੀ ਅਸੀਂ ਗੈਂਗਸਟਰ ਮੁਕਾ ਦਿੱਤੇ ਨੇ, ਐਨਕਾਊਂਟਰ ਤੇ ਐਨਕਾਊਂਟਰ ਬਣਾਇਆ ਜਾਂਦਾ। ਜੇ ਇਹ ਲਾਰੈਂਸ ਬਿਸ਼ਨੋਈ ਜਿੰਨੇ ਇਹਦੇ ਤੇ ਮਰਡਰ ਕੇਸ ਦੂਜੇ ਤੀਜੇ ਔਰ ਜਿਸ ਲੈਵਲ ਦਾ ਇਹ ਗੈਂਗਸਟਰ ਹੈ, ਇਹ ਤਾਂ ਜਿਹੜੀ ਉਹਨਾਂ ਦੀ ਜੇ ਗੈਂਗਸਟਰਸ ਨੂੰ ਐਲੀਮੀਨੇਟ ਕਰਨ ਦੀ ਉਹਨਾਂ ਦੀ ਪਾਲਿਸੀ ਹੈ ਜਿਹੜੀ ਸਟੇਟਾਂ ਦੀ ਰਹੀ ਹੈ, ਉਸ ਤੋਂ ਪਹਿਲਾਂ ਵੀ ਸੁੰਦਰ ਡਾਕੂ ਤੇ ਕਿਹੜੇ ਚੰਬਲ ਦੇ ਜਾਂ ਦੂਜੇ ਉਦੋਂ ਭਿੰਡਰ ਹੁੰਦਾ ਸੀ ਦਿੱਲੀ ਦੇ ਵਿੱਚ ਕਮਿਸ਼ਨਰ, ਉਹ ਐਲੀਮੀਨੇਟ ਕੀਤਾ ਸੀ। ਉਹ ਕਰਦੇ ਨੇ ਇਹ ਪਾਰਟ ਇਹਨਾਂ ਦਾ ਉਹਦੇ ਚੋਂ ਦੇ ਲੁੱਕ ਇਨ ਦਾ ਅਦਰ ਡਾਇਰੈਕਸ਼ਨ। 8-9 ਸਾਲ ਇਹਨੂੰ ਰੱਖਣਾ, ਫਿਰ ਜਿਸ ਅੰਦਾਜ਼ ਦੇ ਵਿੱਚ ਉਹਨੂੰ ਪੂਰਾ ਇੱਕ ਬਰਾਤ ਵਾਂਗ ਸ਼ਾਨਦਾਰ ਦੂल्हा ਬਣਾ ਕੇ ਕਿ ਦੂल्हे ਨੂੰ ਕੋਈ ਜ਼ਰਬ ਨਾ ਆਏ, ਉਹਨੂੰ ਦਿੱਲੀ ਤੋਂ ਪੰਜਾਬ 'ਚ ਭੇਜਿਆ। ਬਠਿੰਡਾ ਜਿਸ ਹਾਈ ਸਿਕਿਉਰਿਟੀ, ਜਿਵੇਂ ਮੈਂ ਕਿਹਾ ਕਿ ਜੀ ਅਸੀਂ ਜੈਮਰ ਤੇ ਫਲਾਣਾ ਤੇ ਫੌਜ ਵੀ ਤੇ ਦੂਜੀ ਵੀ ਹੈ, ਐਂਡ ਆਲ ਆਫ ਏ ਸਡਨ ਇਹ ਇੰਟਰਵਿਊ, ਔਰ ਮੈਂ ਅੱਜ ਉਹ ਮੁਕੰਮਲ ਇੰਟਰਵਿਊ ਦੇਖਿਆ ਉਹਨਾਂ ਦੇ RSS ਦੇ ਚੈਨਲ ABP ਦੇ, ਔਰ ਜਿਸ ਬੇਖੌਫ ਅੰਦਾਜ਼ 'ਚ ਬੜੇ ਠਰਮੇ ਦੇ ਨਾਲ ਉਹ ਦੇ ਰਿਹਾ ਹੈ, ਤੇ ਉਹਨੂੰ ਤਾਂ ਕੋਈ ਪਰਵਾਹ ਹੀ। ਅਦਰਵਾਈਜ਼ ਜਿਹੜੇ ਜੇਲ੍ਹਾਂ 'ਚੋਂ ਕੋਈ ਕਮਿਊਨੀਕੇਟ ਵੀ ਕਰਦੇ ਨੇ, ਕਿਉਂਕਿ ਉੱਥੇ ਮੋਬਾਈਲ ਫੋਨ ਜਾਂ ਦੂਜੇ ਦੇ ਜਦੋਂ ਪਹੁੰਚ ਜਾਂਦਾ ਸੀ, ਉਹ ਵੀ ਜਦੋਂ ਗੱਲ ਕਰ ਰਹੇ ਹੁਣ ਇੱਕ ਗੱਲ ਕਰਕੇ ਫਿਰ ਕਹਿੰਦੇ ਹੁੰਦੇ ਨੇ ਵੀ ਦਰਵਾਜ਼ੇ ਤੱਕ ਅਸੀਂ ਦੇਖ ਆਈਏ। ਹਾਲਾਂ ਉਹ ਪੈਸੇ ਦੇ ਕੇ ਹੀ ਉਹਨਾਂ ਨੇ ਮੋਬਾਈਲ ਉਹਨਾਂ ਤੋਂ ਹੀ ਲਿਆ ਹੁੰਦਾ, ਹਾਲਾਂ ਸਾਨੂੰ ਪਤਾ ਹੈ ਵੀ ਈਵਨ ਉਹਨਾਂ ਦੀਆਂ ਕਾਲਾਂ ਵੀ ਰਿਕਾਰਡ ਹੋ ਰਹੀਆਂ ਹੁੰਦੀਆਂ। ਲੇਕਿਨ ਇਸ ਲੈਵਲ ਦਾ ਇੰਟਰਵਿਊ ਉਸ ਹਾਈ ਸਿਕਿਉਰਿਟੀ ਜੇਲ੍ਹ 'ਚੋਂ, ਔਰ ਫਿਰ ਜੇ ਹੁਣ ਤੱਕ ਕਿਸੇ ਹੋਰ ਚੈਨਲ ਤੇ ਹੁੰਦਾ ਜਿਹੜਾ ਸਰਕਾਰ ਵਿਰੋਧੀ ਹੁੰਦਾ, ਤੇ ਉਹ ਆਫ ਦਾ ਚੈਨਲ ਉਹਨੂੰ ਕੀਤਾ ਹੋਣਾ ਸੀ ਯਾਰ ਉਹਨਾਂ ਨੇ ਸਾਰੇ ਉਹਨਾਂ ਦੇ ਡਾਇਰੈਕਟਰ ਤੋਂ ਲੈ ਕੇ ਥੱਲੇ ਤੱਕ ਦੇ ਫੜੇ ਹੋਣੇ ਸੀ ਕਿ ਜੀ ਇਹ ਕਿਵੇਂ ਤੁਸੀਂ ਇਹਨੂੰ ਰਿਲੇ ਕੀਤਾ ਔਰ ਕਿਵੇਂ ਤੁਹਾਡੀ ਐਕਸੈਸ ਹੋਈ। ਤੇ ਜਿਹੜਾ ਇੰਟਰਵਿਊ ਕਰ ਰਿਹਾ ਉਹ ਕਹਿੰਦਾ ਜੀ ਮੈਨੂੰ ਖੁਦ ਜਿਹੜਾ ਉਹਨੇ ਲਾਰੈਂਸ ਨੇ ਜਿਹੜਾ ਅੰਦਰੋਂ ਕਮਿਊਨੀਕੇਟ ਕੀਤਾ, ਔਰ ਉਹਨੇ ਕਿਹਾ ਜੀ ਮੈਂ ਇੰਟਰਵਿਊ ਦੇਣਾ ਚਾਹੁੰਦਾ। ਹੁਣ ਇਹ ਇਵੇਂ ਸਹਿਜ, ਇਹ ਸਾਰੇ ਜਿਹੜੇ ਨੇ ਏਜੰਸੀ ਆਪਰੇਸ਼ਨ ਹੁੰਦੇ ਨੇ। ਹੁਣ ਉਸ ਇੰਟਰਵਿਊ 'ਚ ਉਹਨੇ ਚੁਕਾਨੀ ਵੀ ਦਿੱਤੀ ਆਪਣੇ ਆਪ। ਉਹਨੇ ਤਾਂ ਇਹ ਕਿਹਾ ਜੀ ਮੈਨੂੰ ਪਤਾ ਸੀ ਸਿੱਧੂ ਮੂਸੇਵਾਲੇ ਦੇ ਮੇਰਾ ਨਹੀਂ ਹੈ ਰੋਲ, ਇਹ ਮੇਰਾ ਭਰਾਵਾਂ ਵਰਗਾ ਗੋਲਡੀ ਬਰਾੜ ਜਿਹੜਾ, ਹੁਣ ਤੁਸੀਂ ਉਹਨਾਂ ਨੂੰ ਨੇਮ ਕਰੋ ਜਿਹੜੇ ਆਲਰੇਡੀ ਤੁਹਾਡੀ ਰੀਚ ਤੋਂ ਬਾਹਰ ਨੇ, ਕਿ ਜੀ ਉਹਨਾਂ ਨੇ ਕੀਤਾ। ਔਰ ਉਹਨੂੰ ਜਸਟੀਫਾਈ ਕਰਨ ਦੇ ਲਈ, ਕਿਉਂਕਿ ਹੁਣ ਜਦੋਂ ਪੁੱਛਿਆ ਜਾ ਰਿਹਾ, ਔਰ ਇਹੀ ਗੱਲ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਹੀ ਕਿ ਭਾਈ ਇਹ ਤਾਂ ਦੱਸੋ ਕਿਹਦੇ ਕਹਿਣ ਤੇ, ਭਾਵੇਂ ਇਹਨਾਂ ਨੇ ਹੀ ਮਾਰਿਆ, ਕਿਹਦੇ ਕਹਿਣ ਤੇ ਮਾਰਿਆ। ਹੁਣ ਉਹਦੀ ਜਸਟੀਫਿਕੇਸ਼ਨ ਲਈ ਉਹਨੇ ਕਹਾਣੀ ਇਹ ਕੱਢੀ ਕਿ ਜੀ ਉਹੀ ਮਿੱਡਾ ਕਿ ਕੌਣ ਲੀਡਰ ਜਿਹੜਾ ਸੀ ਉਹ ਸਿੱਧੂ ਮੂਸੇਵਾਲਾ ਨੇ ਮਰਵਾਇਆ ਸੀ, ਮੈਨੇਜਰ ਦੇ ਖਿਲਾਫ ਵੀ ਉਹਦੇ ਆ ਗਿਆ ਸੀ। ਔਰ ਅੱਜ ਦੇ ਜਿਹੜਾ ਇੰਟਰਵਿਊ ਪਿਛਲੇ ਕੱਲ੍ਹ ਦਾ ਉਹਦੇ 'ਚ ਉਹ ਕਹਿ ਰਿਹਾ ਕਿ ਜੀ ਦੇਖੋ ਉਹ ਕਾਂਗਰਸ ਦਾ ਹਾਈ ਲੈਵਲ ਲੀਡਰ ਸੀ, ਉਹ ਸਾਡੇ ਬੰਦਿਆਂ ਦੇ ਉਹਨੂੰ ਮਰਵਾਇਆ ਵੀ, ਔਰ ਉਹਨਾਂ ਨੂੰ ਸਾਡੇ ਹੀ ਬੰਦੇ ਉਹਦੇ 'ਚ ਫਸਾਦ ਤੇ, ਔਰ ਇਹ ਉਹ ਹੋ ਗਿਆ, ਅਸੀਂ ਤਾਂ ਉਹਨੂੰ ਇਸ ਦੀ ਸਜ਼ਾ ਦੇਣਾ ਚਾਹੁੰਦੇ ਸੀ, ਮੇਰਾ ਕੋਈ ਰੋਲ ਨਹੀਂ ਹੈ। ਇਹ ਗੋਲਡੀ ਬਰਾੜ ਨੇ ਕਿਹਾ ਜੀ ਅਸੀਂ ਉਹਦਾ ਬਦਲਾ ਲੈਣਾ ਤੇ ਇਹ ਉਹ ਤਾਂ ਚਲੋ ਉਸ ਨੂੰ ਤਾਂ ਉਹਨੇ
ਜਿਹੜਾ ਹੈ ਉਹ ਰੀਜ਼ਨ ਦੇਣ ਦੀ ਕੋਸ਼ਿਸ਼ ਕੀਤੀ ਔਰ ਨਾਲ ਦੀ ਨਾਲ ਉਹਨੇ ਵੜਿੰਗ ਦਾ ਵੀ ਸਿੱਧੂ ਦਾ ਵੀ ਨਾਂ ਲਿਆ ਜੀ, ਕਿਉਂਕਿ ਉਹ ਕਾਂਗਰਸ 'ਚ ਸੀ, ਉਹਨਾਂ ਦਾ ਬੜਾ ਇਨਫਲੂਐਂਸ ਸੀ, ਇਹ ਵੀ ਆਪਣਾ ਇਨਫਲੂਐਂਸ ਵਰਤ ਰਹੇ ਸੀ, ਜਿਹਨੂੰ ਮਰਜ਼ੀ ਛਡਾ ਲੈਂਦੇ ਸੀ, ਜਿਹਨੂੰ ਮਰਜ਼ੀ ਫੜਾ ਲੈਂਦੇ ਸੀ। ਔਰ ਇਹ ਉਹਨੇ ਕਿਹਾ ਜੀ ਸਾਡੇ ਕੋਲ ਅਸੀਂ ਫਿਰ ਸਜ਼ਾ ਦੇਣੀ ਸੀ ਔਰ ਮੇਰੇ ਭਰਾ ਵਰਗੇ ਉਸਨੇ ਦਿੱਤੀ ਗੋਲਡੀ ਬਰਾੜ ਨੇ ਇਹ ਉਹ। ਹੁਣ ਇਸ ਸਾਰੇ 'ਚ ਔਰ ਇਹ ਮੇਰਾ ਇਕੱਲੇ ਦਾ ਐਨਾਲਿਸਿਸ ਨਹੀਂ ਹੈ, ਜੇ ਹੁਣ BBC ਦੇ ਬੜੇ ਸੀਜ਼ਨਡ ਜਰਨਲਿਸਟ ਨੂੰ ਵੀ ਜੇ ਪੁੱਛਿਆ ਗਿਆ ਕਿ ਭਾਈ ਇਸ ਇੰਟਰਵਿਊ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ ਹਾਈਲਾਈਟ, ਹੁਣ ਉਹਦੇ 'ਚ ਪਹਿਲਾਂ ਤਾਂ ਉਹ ਲਾਰੈਂਸ ਕਹਿੰਦਾ ਜੀ ਵੀ ਮੈਂ ਖਾਲਿਸਤਾਨ ਦਾ ਪੱਕਾ ਵਿਰੋਧੀ ਹਾਂ। ਫਿਰ ਉਹ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਿੰਦਾ ਵੀ ਅਸੀਂ ਤਾਂ ਜਿਹੜੇ ਆ ਉਹ ਆਪਣੇ ਰਾਸ਼ਟਰ ਨਾਲ ਔਰ ਜੇ ਸਾਨੂੰ ਕੋਈ ਸੇਵਾ ਦਾ ਮੌਕਾ ਮਿਲੇ ਤੇ ਅਸੀਂ ਦੇਸ਼ ਦੀ ਸੇਵਾ ਕਰਾਂਗੇ। ਉਹ ਇਵੇਂ ਉਹ ਦੱਸ ਰਿਹਾ ਵੀ ਉਹ ਕਿਹਦੇ ਲਈ ਕੰਮ ਕਰਦਾ ਔਰ ਉਹਨੂੰ ਕਿਹਨਾਂ ਨੇ 9 ਸਾਲ ਤੋਂ ਪਾਲ ਕੇ ਰੱਖਿਆ ਹੋਇਆ। ਤੇ ਫਿਰ ਉਹ ਇਹ ਸਾਰੇ ਨੂੰ ਜਿਹੜਾ ਉਹ ਖਾਲਿਸਤਾਨ ਤੇ ਪਾਕਿਸਤਾਨ ਦੋਨਾਂ ਨੂੰ ਵੀ ਇੱਕ ਦੂਸਰੇ ਦੇ ਨਾਲ ਜੋੜਦਾ ਔਰ ਉਹ ਇਹ ਕਹਿੰਦਾ ਕਿ ਜੀ ਇਹ ਸਰਹੱਦ ਪਾਰ ਤੋਂ ਜੋ ਨਸ਼ੇ ਆ ਰਹੇ ਨੇ ਜਾਂ ਦੂਜੇ ਨੇ ਔਰ ਇਹ ਪਾਕਿਸਤਾਨ ਔਰ ਖਾਲਿਸਤਾਨ ਔਰ ਇਹ ਉਹ। ਹਾਲਾਂ ਉਹਨੇ ਸਿੱਧੇ ਤੌਰ ਤੇ ਸਿੱਧੂ ਮੂਸੇਵਾਲਾ ਦੇ ਉੱਤੇ ਇਹ ਤਾਂ ਨਹੀਂ ਕਿਹਾ ਹੈ ਕਿ ਜੀ ਉਹ ਕਿਉਂਕਿ ਉਹਨੇ ਗਾਣੇ ਗਾਏ ਜਿਹੜੇ ਪੰਜਾਬ ਦੀ ਜਵਾਨੀ ਜਾਂ ਪੰਜਾਬ, ਲੇਕਿਨ ਕਿਉਂਕਿ ਬਿਸ਼ਨੋਈ ਆਪਣੇ ਆਪ ਦੇ ਵਿੱਚ ਹੀ ਉਹ ਕਬੀਲਾ ਹੈ, ਜਿਵੇਂ ਯਾਦ ਹੋਏ ਜਿਨ੍ਹਾਂ ਨੂੰ ਭਜਨ ਲਾਲ ਬਿਸ਼ਨੋਈ ਹਰਿਆਣੇ ਦਾ ਚੀਫ ਮਿਨਿਸਟਰ, ਜਿਹਨੇ ਇੰਦਰਾ ਗਾਂਧੀ ਨੂੰ ਕਹਿ ਕੇ ਜੋ ਕੁਝ ਵੀ ਹੋਇਆ ਉਹਦੇ 'ਚ ਬਹੁਤ ਵੱਡਾ ਜ਼ਿੰਮੇਵਾਰ ਰਿਹਾ ਹਮੇਸ਼ਾ। ਲੇਕਿਨ ਈਵਨ ਇਸ ਇੱਕ ਤੀਰ ਨਾਲ ਮਲਟੀਪਲ ਜਿਹੜੇ ਸ਼ਿਕਾਰ ਕਰਦੇ ਆ, ਉਸ ਨੇ ਸਭ ਤੋਂ ਵੱਡੀ ਧਮਕੀ ਜਿਹੜੀ ਹੈ ਉਹ ਨਾਲ ਦੀ ਨਾਲ ਵੀ ਦਿੱਤੀ ਔਰ ਸਲਮਾਨ ਖਾਨ ਨੂੰ ਉਹਨੇ ਕਿਹਾ ਕਿ ਜੀ ਮੈਂ ਬਿਸ਼ਨੋਈ ਹਾਂ ਔਰ ਸਾਡੇ 'ਚ ਜਿਹੜਾ ਹਿਰਨ, ਜਿਹੜਾ ਅਸੀਂ ਜੰਗਲੀ ਜਾਨਵਰ ਨਹੀਂ ਮਾਰਨ ਦਿੰਦੇ, ਖਾਸ ਤੌਰ ਤੇ ਹਿਰਨ ਜਿਹਨੂੰ ਚਿੰਗਾਰਾ ਕਹਿੰਦੇ ਨੇ। ਔਰ ਇਹ ਜਦੋਂ ਕਿ ਸਲਮਾਨ ਖਾਨ ਇੱਕ ਫਿਲਮ ਦੀ ਸ਼ੂਟਿੰਗ ਦੇ ਲਈ ਆਇਆ ਸੀ ਹਮ ਸਾਥ ਸਾਥ ਹੈ ਉਹਦੇ 'ਚ, ਤੇ ਉਹਨੇ ਕਿਹਾ ਜੀ ਉਹਨੇ ਹਿਰਨ ਮਾਰਿਆ ਸੀ, ਉਹਨੇ ਅਜੇ ਤੱਕ ਮਾਫੀ ਨਹੀਂ ਮੰਗੀ ਔਰ ਉਸ ਦੀ ਉਹਦੀ ਈਗੋ ਨੂੰ ਅਸੀਂ ਭੰਨਾਂਗੇ। ਮਤਲਬ ਇਹ ਹੈ ਕਿ ਵੀ ਇਸੇ ਰਾਹੀਂ ਉਹਨਾਂ ਨੇ ਹੁਣ ਇਸ ਕਿਸਮ ਦਾ ਜਿਹਦੇ 'ਚ ਕਿ ਤੁਸੀਂ ਓਪਨਲੀ ਥ੍ਰੈਟ ਕਰ ਰਹੇ ਹੋ ਕਿਸੇ ਨੂੰ ਮਾਰਨ ਦੀ, ਉਹਨੂੰ ABP ਚੈਨਲ ਜਿਹੜਾ ਉਹ ਟੈਲੀਕਾਸਟ ਕਰ ਰਿਹਾ ਕਿਹਦੀ ਮਰਜ਼ੀ ਦੇ ਨਾਲ। ਸੋ ਮੁਸਲਮਾਨਾਂ ਦੇ ਡਰ 'ਚ ਔਰ ਖਾਸ ਤੌਰ ਤੇ ਜੇ ਅਸੀਂ ਹਿੰਦੂਤਵੀਆਂ ਦਾ ਹਾਲ ਦੇਖੀਏ ਤੇ ਇਹਨਾਂ ਨੇ ਜਿਹੜੇ ਵੀ ਇਹ ਤਿੰਨੋਂ ਖਾਨ ਨੇ, ਉਹ ਤੋਂ ਪਹਿਲਾਂ ਹੀ ਸ਼ਾਹਰੁਖ ਖਾਨ ਦੇ ਗੋਡੇ ਲਵਾਏ, ਉਹਦੇ ਮੁੰਡੇ ਨੂੰ ਡਰੱਗ 'ਚ ਫੜ ਕੇ, ਆਮਿਰ ਖਾਨ ਔਰ ਸਲਮਾਨ ਖਾਨ ਉਹਨਾਂ ਦੇ ਖਿਲਾਫ ਕਿਵੇਂ ਜਦੋਂ ਇਹਦੀ ਫਿਲਮ ਆਉਂਦੀ ਹੈ ਪਿੱਛੇ ਜੇ ਕੀ ਸੀਗੀ ਜਿਹਨੂੰ ਬਾਈਕਾਟ ਦੀ ਲਾਈਨ ਦਿੱਤੀ, ਪਠਾਨ ਫਿਲਮ, ਹਾਲਾਂ ਉਹਨੇ ਬਹੁਤ ਬਿਜ਼ਨਸ ਕੀਤੀ। ਲੇਕਿਨ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਜੇ ਹੁਣ ਸਲਮਾਨ ਖਾਨ ਨੂੰ ਜਿਹੜਾ ਔਰ ਇਹ ਇੰਗਲਿਸ਼ ਮੀਡੀਆ ਵੀ ਅੱਗੋਂ ਕਵਰ ਕਰ ਰਿਹਾ ਕਿ ਉਹ ਕਹਿ ਰਿਹਾ ਜੀ ਹਿਜ਼ ਈਗੋ ਵਿਲ ਬੀ ਕ੍ਰਸ਼ਡ। ਸੋ ਇਹ ਮਲਟੀਪਲ ਮੈਸੇਜ ਨੇ, ਪਰ ਅਸੀਂ ਕਨਕਲੂਡ ਕਰੀਏ ਇਸ ਨੂੰ ਕਿ ਭਾਈ ਇਹ ਗੱਲ ਇਸ ਤੋਂ ਵੱਡਾ ਹੋਰ ਕੀ ਸਬੂਤ ਹੈ ਕਿ ਏਜੰਸੀਆਂ ਦੀ ਖੇਡ ਕਿਵੇਂ ਖੇਡੀ ਜਾਂਦੀ ਹੈ, ਕਿਵੇਂ ਅੱਜ ਏਜੰਸੀਆਂ ਦੀ ਖੇਡ ਖੁੱਲ ਕੇ ਖੇਡੀ ਜਾ ਰਹੀ ਹੈ। ਔਰ ਇੱਕ ਵੀਰ ਨੇ ਜਿਹਨੇ ਕਮੈਂਟ ਵੀ ਇਸ ਦੇ ਉੱਤੇ ਲਿਖਿਆ, ਉਹਨੇ ਕਿਹਾ ਕਿ ਭਾਈ ਲਾਰੈਂਸ ਬੋਲਿਆ ਨਹੀਂ ਹੈ, ਉਹਨੇ ਤਾਂ ਸਕ੍ਰਿਪਟ ਪੜ੍ਹੀ ਹੈ, ਜਿਹੜੀ ਏਜੰਸੀਆਂ ਦੀ ਸਕ੍ਰਿਪਟ ਸੀ ਪੜ੍ਹੀ ਹੈ। ਪਾਕਿਸਤਾਨ, ਦੇਸ਼ ਭਗਤੀ, ਫੌਜੀ, ਰਾਸ਼ਟਰਵਾਦੀ, ਦੇਸ਼ ਨੂੰ ਖਤਰਾ, ਜਮਾ ਉਹੀ ਅੱਖਰ ਨੇ ਜੋ BJP ਵਾਲੇ ਜਾਂ ਕੈਪਟਨ ਅਮਰਿੰਦਰ ਵਰਗੇ, ਭਗਵੰਤ ਮਾਨ ਵਰਗੇ ਜਿਹੜੇ ਸਟੇਟ ਦੇ ਸੰਧ ਨੇ ਉਹ ਬੋਲਦੇ ਨੇ। ਉਹੀ ਲਾਰੈਂਸ ਨੂੰ ਬੁਲਵਾਇਆ ਗਿਆ ਉਹਨੂੰ ਦੇਸ਼ ਦਾ ਹੀਰੋ ਬਣਾਉਣ ਲਈ, ਸਿੰਪੈਥੀ ਫੈਕਟਰ ਵੀ, ਪਰ ਨਾਲ ਦੀ ਨਾਲ ਇਹ ਦੱਸਣ ਦੇ ਲਈ ਵੀ ਕਿ ਜੇ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਤਾਂ ਉਹਦਾ ਕਸੂਰ ਸੀ ਕਿਉਂਕਿ ਉਹ ਕਾਂਗਰਸ ਨੂੰ ਵੀ ਨਾਲ ਲਪੇਟ ਦਿੱਤਾ। ਔਰ ਇਸ ਸਾਰੇ ਦੇ ਚੱਲਦੇ ਆ ਹੁਣ ਜਿਉਂ ਹੀ ਇਹ ਇੰਟਰਵਿਊ ਆਉਂਦਾ ਹੈ ਤੇ ਜਿਹੜੀ ਸਿੱਟ ਬਣਾਈ ਹੋਈ ਹੈ ਇਹਨਾਂ ਨੇ ਸਿੱਧੂ ਮੂਸੇਵਾਲਾ ਦੇ ਕੇਸ ਨੂੰ ਕਰਨ ਲਈ, ਉਹਦਾ ਚੀਫ IGP ਜਸਕਰਨ ਸਿੰਘ ਉਹ ਮੂਸੇਵਾਲਾ ਦੇ ਘਰ ਪਹੁੰਚ ਜਾਂਦਾ। ਹੁਣ ਇਹਨਾਂ ਨੂੰ ਵੀ ਉਸ ਬਠਿੰਡਾ ਜੇਲ੍ਹ 'ਚ ਜਿਹਦੇ 'ਚੋਂ ਪਹਿਲਾਂ ਇਹਨਾਂ ਨੇ ਕਿਵੇਂ ਇਹ ਕਿਹਾ ਜੀ 2-3 ਸਿੱਖ ਗੁੰਡੇ ਮਾਰ ਦਿੱਤੇ ਸੀ ਜੀ, ਇਹ ਦੌੜ ਗਏ ਔਰ ਉੱਥੇ ਪਹੁੰਚ ਗਏ, ਇੱਥੇ ਪਹੁੰਚ ਗਏ। ਸੋ ਲਾਰੈਂਸ ਬਿਸ਼ਨੋਈ ਤਾਂ ਇਵੇਂ ਬੈਠ ਕੇ ਉੱਥੇ ਇੰਟਰਵਿਊ ਦੇ ਰਿਹਾ ਔਰ ਇਵੇਂ ਉਹਦੇ ਹੁਕਮ ਚੱਲ ਰਹੇ ਨੇ ਔਰ ਇਸ ਕਿਸਮ ਦੀਆਂ ਥ੍ਰੈਟਸ ਉਹ ਇਸ਼ੂ ਕਰ ਰਿਹਾ ਹੈ ਜਿਵੇਂ ਸਲਮਾਨ ਖਾਨ ਨੂੰ ਕੀਤੀਆਂ। ਔਰ ਇਹ ਵੀ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਉਹ ਤਾਂ ਗੈਂਗਸਟਰਾਂ ਦਾ ਰਾਜ ਹੈ। ਦੇਖੋ ਜੀ ਲਾਰੈਂਸ ਬਿਸ਼ਨੋਈ ਕੀ ਕਰ ਰਿਹਾ ਹੈ, ਫਿਰ ਗੋਲਡੀ ਬਰਾੜ ਕੈਨੇਡਾ ਬੈਠਾ, ਉਹ ਵੀ ਫਰਜ਼ੀ ਕ੍ਰੀਏਟ ਕੀਤਾ ਹੋਇਆ। ਕੱਲ ਨੂੰ ਹੋਰ ਵੀ ਜਿਹੜੇ ਕਰਵਾ ਕੇ
ਔਰ ਇਸ ਤੋਂ ਬਿਲਕੁਲ ਸਾਨੂੰ ਇਹ ਵੀ ਖਬਰਦਾਰ ਹੋਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਹੋਣ ਜਾਂ ਜਿਹੜੇ ਹੋਰ ਵੀ ਥੋੜੀ ਵੋਕਲ ਆਵਾਜ਼ ਚੁੱਕਦੇ ਨੇ, ਉਹਨਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਭਾਵੇਂ ਕਾਂਗਰਸ 'ਚ ਹੀ ਬੈਠੇ ਨੇ, ਲੇਕਿਨ ਉਹਨਾਂ ਨੇ ਰੈਲੇਵੈਂਟ ਮੁੱਦਿਆਂ ਤੇ ਜਿਵੇਂ ਸਾਕਾ ਨਕੋਦਰ ਦੇ ਉੱਤੇ, ਸਿੱਧੂ ਮੂਸੇਵਾਲਾ ਦੇ ਕੇਸ ਤੇ, ਪੰਜਾਬ ਦੇ ਪਾਣੀਆਂ ਦੇ ਹੱਕ ਤੇ ਵੀ ਪ੍ਰਾਈਵੇਟ ਜਿਹੜਾ ਮਤਾ ਪੇਸ਼ ਕੀਤਾ। ਸੋ ਇਹਨਾਂ ਸਾਰਿਆਂ ਚੋਂ ਵੀ ਕੋਈ ਨਾ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਨਿਸ਼ਾਨਾ ਹੋ ਸਕਦਾ ਹੈ ਏਜੰਸੀਆਂ ਦਾ, ਔਰ ਇਸ ਨੂੰ ਗੈਂਗਸਟਰ ਵਾਰਫੇਅਰ ਦੇ ਖਾਤੇ ਦੇ ਵਿੱਚ ਪਾਇਆ ਜਾਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।